ਈਰਾਨ ਵਾਲੇ ਆ ਉਹ ਕਹਿ ਰਹੇ ਆ ਵੀ ਇਹ ਜਿਹੜੀ ਇੱਕ ਤਰ੍ਹਾਂ ਨਾਲ ਗ੍ਰੋਸ ਵਾਇਲੇਸ਼ਨ ਹੈਗੀ ਆ ਜੋ ਆਪਣਾ ਜਿਹੜਾ ਪੀਸ ਐਗਰੀਮੈਂਟ ਹੋਇਆ ਹੈਗਾ। ਕਹਿੰਦੇ ਵੀ ਇਹ ਗ੍ਰੇਵ ਵਾਇਲੇਸ਼ਨ ਆ ਸੀਜ਼ ਫਾਇਰ ਦੀ। ਤੇ ਟਰੰਪ ਹੁਣੀ ਦੇਖ ਰਹੇ ਆ ਵੀ ਗੁੱਡ ਡੀਲ ਔਰ ਨੋ ਡੀਲ। ਸੋ ਈਰਾਨ ਵਾਲਿਆਂ ਨੇ ਇਹ ਸਬੂਤ ਇਹ ਕਿਹਾ ਆ ਵੀ ਨਹੀਂ ਇਹ ਸਹੀ ਨਹੀਂ ਹੈ। ਜੇ ਇੱਕ ਪਾਸੇ ਤੁਸੀਂ ਕਹਿ ਰਹੇ ਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਬੰਬਾਰਡਮੈਂਟ ਜਾਂ ਕੋਈ ਅਟੈਕ ਨਹੀਂ ਹੋਊਗਾ ਤੇ ਦੂਸਰੇ ਪਾਸੇ ਤੁਸੀਂ ਆਪ ਹੀ ਖੁਦ ਜਿਹੜਾ ਆ ਇਸ ਨੂੰ ਤੋੜਿਆ ਹੈਗਾ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਈਰਾਨ ਦੇ ਨਾਲ ਇਹ ਕਿਹਾ ਆ ਵੀ ਹਜੇ ਵੀ ਜਿਹੜੀ ਸਾਡੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਇਹ ਜਿੱਥੇ ਜਿਹੜੇ ਇਜ਼ਰਾਈਲ ਵਾਲੇ ਸ਼ਰੇਆਮ ਲੈਬਨਾਨ ਦੇ ਵਿੱਚ ਅਟੈਕ ਕਰ ਰਿਹਾ ਹੈ ਕਿਉਂਕਿ ਉਹ ਵੀ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਸੀ, ਉੱਥੋਂ ਵੀ ਲੋਕਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹ ਕੱਢੀਆਂ ਜਾ ਰਹੀਆਂ ਹੈਗੀਆਂ ਜੀ। ਸੋ ਲੈਬਨਾਨ ਦੇ ਜਿਹੜੇ ਜੀ ਪੂਰਬ ਇਲਾਕੇ ਵਾਲੇ ਪਾਸੇ ਈਸਟਰਨ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਅਟੈਕ ਕੀਤੇ ਗਏ, ਜਿਨ੍ਹਾਂ 'ਚ ਘੱਟੋ ਘੱਟ 11 ਜਾਣਿਆਂ ਦੇ ਮਾਰੇ ਜਾਣ ਦੀ ਰਿਪੋਰਟ ਆ ਰਹੀ ਹੈਗੀ ਆ। ਮਸ਼ਗਾਰਾ ਬੀਕਾ ਵੈਲੀ ਕਰਕੇ ਆ ਜੋ ਲੈਬਨਾਨ 'ਚ ਪੈਂਦਾ ਆ, ਉੱਥੇ ਕੱਲ ਇਜ਼ਰਾਈਲ ਦੇ ਫੌਜ ਦੇ ਦੁਆਰਾ ਇਹ ਜਿਹੜੇ ਹਮਲੇ ਆ ਉਹਨਾਂ ਨੂੰ ਤੇਜ਼ ਕੀਤਾ ਜਿਹੜਾ ਉਹ ਗਿਆ ਸੀਗਾ। ਸੋ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਅਮਰੀਕਾ ਨੇ ਵੀ ਜਿਹੜੇ ਹਮਲੇ ਆ ਉਹ ਈਰਾਨ ਦੇ ਵਿੱਚ ਤੇਜ਼ ਕੀਤੇ ਜਿਹੜੇ ਉਹ ਹੈਗੇ ਆ। ਸੋ ਈਰਾਨ ਵਾਲੇ ਕਹਿੰਦੇ ਵੀ ਅਸੀਂ ਇਹਦਾ ਬਦਲਾ ਜਿਹੜਾ ਉਹ ਲਵਾਂਗੇ, ਵੀ ਰਿਟੈਲੀਏਸ਼ਨ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਕਹਿੰਦੇ ਵੀ ਇਹ ਅਟੈਕਸ ਆ, ਕਹਿੰਦੇ ਵੀ ਇਹ ਹੁਣ ਜਿਹੜਾ ਐਕਟ ਹੋਇਆ ਆ, ਕਹਿੰਦੇ ਵੀ ਸਾਡੇ ਕੋਲ ਹੁਣ ਕੋਈ ਹੋਰ ਚਾਰਾ ਜਿਹੜਾ ਉਹ ਨਹੀਂ ਬਚਦਾ। ਆਲਰੇਡੀ ਨੈਗੋਸ਼ੀਏਸ਼ਨਸ ਚੱਲ ਰਹੀਆਂ ਆ ਵਾਰ ਨੂੰ ਖਤਮ ਕਰਨ ਦੇ ਲਈ, ਤੇ ਉਸ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਆ। ਇਹ ਅਮਰੀਕਾ ਦੇ ਦੁਆਰਾ ਪਹਿਲੀ ਵਾਰੀ ਨਹੀਂ, ਕਈ ਵਾਰੀ ਏਦਾਂ ਹੋਇਆ ਆ ਵੀ ਈਰਾਨ ਦੇ ਨਾਲ ਇੱਕ ਪਾਸੇ ਉਹਨਾਂ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੁੰਦੀ ਹੈ, ਦੂਜੇ ਪਾਸੇ ਉਹ ਹਮਲੇ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੰਦੇ ਆ। ਜਦ ਇਹ ਲੜਾਈ ਸ਼ੁਰੂ ਹੋਈ ਸੀ ਉਦੋਂ ਇਹਨਾਂ ਦੀ ਆਪਸ ਦੇ ਵਿੱਚ ਸਮਝੌਤੇ ਜਿਹੜੇ ਉਹ ਹੋ ਰਹੇ ਸੀ, ਗੱਲਬਾਤ ਜਿਹੜੀ ਉਹ ਚੱਲ ਰਹੀ ਸੀ, ਜਿਸ ਦਰਮਿਆਨ ਅਮਰੀਕਾ ਦੇ ਦੁਆਰਾ ਟਰੰਪ ਹੁਣਾਂ ਦੇ ਦੁਆਰਾ ਇਸ ਲੜਾਈ ਦੇ ਵਿੱਚ ਅਮਰੀਕਾ ਨੂੰ ਝੋਕ ਦਿੱਤਾ ਗਿਆ ਹੈਗਾ ਆ। ਸੋ ਨੇਵੀ ਦੇ ਕੈਪਟਨ ਟਿਮ ਹਾਕਿੰਸ ਜਿਹੜੇ ਮਿਲਟਰੀ ਸਪੋਕਸਪਰਸਨ ਆ, ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਵੀ ਸਾਡੀਆਂ ਆਪਣੀਆਂ ਫੌਜਾਂ ਦੀ ਸੁਰੱਖਿਆ ਦੇ ਲਈ ਜੋ ਇਰਾਨੀਅਨ ਫੋਰਸਿਸ ਤੋਂ ਖਤਰਾ ਬਣਿਆ ਆ ਉਹਦੇ ਲਈ ਇਹ ਕੀਤਾ ਆ। ਇੱਕ ਪਾਸੇ ਬਿਆਨ ਦਿੰਦੇ ਆ ਵੀ ਉਹਨਾਂ ਦਾ ਸਾਰਾ ਕੁਝ ਅਸੀਂ ਖਤਮ ਕਰ ਦਿੱਤਾ, ਨਾ ਉਹਨਾਂ ਦੀ ਨੇਵੀ ਲਈ ਨਾ ਉਹਨਾਂ ਦੀ ਏਅਰਫੋਰਸ ਲਈ ਅਸੀਂ ਜਿਹੜੀ ਉਹ ਜਿੱਤ ਚੁੱਕੇ ਹਾਂ। ਪਰ 2.5 ਮਹੀਨੇ ਹੋ ਗਏ ਹਰਜੋਤ ਸਿੰਘ ਜੀ, ਮਸਲਾ ਜਿਉਂ ਦਾ ਤਿਉਂ ਹੀ ਉੱਥੇ ਦਾ ਉੱਥੇ ਹੀ ਜਿਹੜਾ ਉਹ ਖੜਾ। ਇਨਫੈਕਟ 3 ਮਹੀਨੇ ਹੋਣ ਨੂੰ ਜਿਹੜੇ ਉਹ ਆ ਗਏ ਆ, ਕੁਛ ਹੀ ਦਿਨਾਂ ਦੇ ਵਿੱਚ 3 ਮਹੀਨੇ ਜਿਹੜੇ ਉਹ ਹੋ ਜਾਣੇ ਹੈਗੇ ਆ। ਸੋ ਇਹ ਹੁਣ ਅੱਗੇ ਕੀ ਕਰਦੇ ਆ। ਪਿੱਛੇ ਜੇ ਹਰਜੋਤ ਸਿੰਘ ਜੀ ਖਬਰ ਇਹ ਆਈ ਸੀ ਸਟ੍ਰੇਟ ਆਫ ਹਾਰਮੂਜ਼ ਦੇ ਥਰੂ ਇੱਕ ਹੋਰ ਚੀਜ਼ ਵੀ ਆ, ਕੱਲਾ ਤੇਲ ਦਾ ਵਪਾਰ ਨਹੀਂ ਜਿਹੜਾ ਉੱਥੇ ਸਪਲਾਈ ਚੇਨ ਦੇ ਜਿਹੜਾ ਉਹ ਰੌਲਾ ਪਿਆ, ਉਸ ਸਟ੍ਰੇਟ ਆਫ ਹਾਰਮੂਜ਼ ਦੇ ਥਰੂ ਜਿਹੜੀਆਂ ਫਾਈਬਰ ਆਪਟਿਕਸ ਜਿਹੜੀਆਂ ਥੱਲੇ ਤਲ ਦੇ ਉੱਤੇ ਪਈਆਂ ਹੋਈਆਂ ਆ, ਹਾਂਜੀ ਜਿਹੜੀਆਂ ਇੰਟਰਨੈਟ ਵਾਲੀਆਂ ਫਾਈਬਰ ਦੀਆਂ ਕੇਬਲਸ ਹੁੰਦੀਆਂ ਆ, ਤੇ ਉਹ ਇਹਨਾਂ ਨੇ ਇਹ ਇੱਕ ਵਾਰੀ ਇਸ਼ਾਰਾ ਕੀਤਾ ਸੀਗਾ ਵੀ ਹੋ ਸਕਦਾ ਵੀ ਅਸੀਂ ਉਹ ਵੀ ਤੋੜ ਦਈਏ। ਸੋ ਇਹ ਇੱਕ ਉਤੋਂ ਵੀ ਵੱਡੀ ਜਿਹੜੀ ਸਮੱਸਿਆ ਜਿਹੜੀ ਉਹ ਬਣਨੀ ਆ, ਤੇਲ ਤੋਂ ਵੀ ਭੈੜੀ, ਜੇ ਉਹ ਵਾਲੀਆਂ ਵਾਇਰਸ ਇਹ ਕੱਟ ਕਰ ਦਿੰਦੇ ਆ। ਸੋ ਹੁਣ ਕਿਤੇ ਇਹ ਨਾ ਹੋਵੇ ਵੀ ਇਹ ਵਾਲੇ ਪਾਸੇ ਨੂੰ ਗੱਲ ਹੁਣ ਨਵੇਂ ਵਾਲੇ ਪਾਸੇ ਨੂੰ ਜਿਹੜੀ ਉਹ ਵੱਧ ਜਿਹੜੀ ਉਹ ਜਾਵੇ। ਕੱਲ ਜਦੋਂ ਆਪਾਂ ਹਰਜੋਤ ਸਿੰਘ ਜੀ ਇਸ ਟਾਈਮ ਗੱਲ ਕਰ ਰਹੇ ਸੀਗੇ ਤਾਂ ਮੈਨੂੰ ਤਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਮਾਰਕੀਟ ਮੈਨੂਪੂਲੇਸ਼ਨ ਦਾ ਹੀ ਜਿਹੜਾ ਰੌਲਾ ਕਿਤੇ ਰੌਲਾ ਗੋਲਾ ਨਾ ਜਿਹੜਾ ਇਸ ਦੇ ਵਿੱਚ ਹੋਵੇ, ਪਰ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਡਿੱਗ ਗਈਆਂ ਸੀਗੀਆਂ 85-86 ਤੱਕ ਜਿਹੜੀ ਉਹ ਪਹੁੰਚ ਗਈ ਸੀਗੀ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਵੀ ਸਮਝੌਤੇ ਦੇ ਆਪਾਂ ਬਿਲਕੁਲ ਨਜ਼ਦੀਕ ਆ। ਮਾਰਕੋ ਰੂਬੀਓ ਹੁਣਾਂ ਦਾ ਬਿਆਨ ਇਹ ਆ ਗਿਆ ਸੀਗਾ ਸੋਮਵਾਰ ਤੱਕ ਸਮਝੌਤਾ ਜਿਹੜਾ ਹੋ ਜਾਊਗਾ, ਉੱਦਾਂ ਅੱਜ ਮੰਗਲਵਾਰ ਜਿਹੜਾ ਉਹ ਹੋ ਚੁੱਕਾ ਆ। ਇਸ ਟਾਈਮ ਮਾਰਕੋ ਰੂਬੀਓ ਭਾਰਤ ਦੇ ਦੌਰੇ ਤੇ ਆ, ਤਾਜ ਮਹਿਲ ਦੇ ਮੂਹਰੇ ਫੋਟੋ ਖਿੱਚੀ ਜਿਹੜੀ ਉਹਨਾਂ ਨੇ ਪਾਈ ਆ, ਉਸ ਦੇ ਬਾਅਦ ਦੇ ਉੱਤੇ ਇਰਾਨੀਅਨ ਜਿਹੜੇ ਉਹ ਬੜੀਆਂ ਟਿੱਪਣੀਆਂ ਕਰ ਰਹੇ ਆ, ਕਹਿੰਦੇ ਵੀ ਆਹ ਹੁੰਦੀ ਆ ਸਿਵਲਾਈਜੇਸ਼ਨ। ਇਰਾਨੀਅਨ ਰਾਣੀ ਦੇ ਲਈ ਕਹਿੰਦੇ ਵੀ ਉਹਨਾਂ ਨੇ ਇਹ ਤਾਜ ਮਹਿਲ ਜਿਹੜਾ ਉਹ ਬਣਾਇਆ ਸੀਗਾ, ਤੇ ਹੁਣ ਉਸੇ ਦੇ ਉੱਤੇ ਹੀ ਤੁਸੀਂ ਪਹੁੰਚੇ ਹੋਏ ਆ। ਜਿਹੜੀਆਂ ਤੁਸੀਂ ਅਕਸਰ ਗੱਲਾਂ ਸਿਵਲਾਈਜੇਸ਼ਨ ਖਤਮ ਕਰਨ ਵਾਲੀਆਂ ਕਰਦੇ ਆ, ਇਹ ਹੁਣ ਤੁਸੀਂ ਸਿਵਲਾਈਜੇਸ਼ਨ ਜਾ ਕੇ ਜਿਹੜੀ ਉਹ ਦੇਖ ਕੇ ਆਪ ਆ ਰਹੇ ਹੈਗੇ ਆ। ਸੋ ਉਸ ਪਾਸਿਓਂ ਜਿਹੜਾ ਉਹਨਾਂ ਨੂੰ ਹਰਜੋਤ ਸਿੰਘ ਜੀ ਟੀਚਰਾਂ ਜਿਹੜੀਆਂ ਉਹ ਕਰ ਰਹੇ ਸੀਗੇ, ਪਰ ਜਿਹੜੀਆਂ ਨਵੀਂ ਸਟ੍ਰਾਈਕਸ ਦੇ ਨਾਲ ਜਿਹੜੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਜੋ ਨੈਗੋਸ਼ੀਏਸ਼ਨ ਆ, ਗੱਲਬਾਤ ਆ, ਉਸ ਦੇ ਉੱਤੇ ਜ਼ਰੂਰ ਅਸਰ ਜਿਹੜਾ ਉਹ ਪਵੇਗਾ। ਕੱਲ ਟਰੰਪ ਹੋਣਾ ਨੇ ਇੱਕ ਨਹੀਂ ਕਈ ਤਰੀਕੇ ਦੇ ਜਿਹੜੇ ਉਹ ਬਿਆਨ
ਉਹ ਦਿੰਦੇ ਆ। ਪਲ ਦਰ ਪਲ ਉਹਨਾਂ ਦਾ ਬਿਆਨ ਡਿਫਰੈਂਟ ਜਿਹੜਾ ਉਹ ਹੋ ਜਾਂਦਾ। ਜਦੋਂ ਕਈ ਵਾਰੀ ਰੈਂਟ ਕਰਨ ਆਉਂਦੇ ਆ, ਜਦੋਂ ਮੈਲਟਡਾਊਨ ਉਹਨਾਂ ਦਾ ਹੁੰਦਾ ਤੇ ਫਿਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕੀ ਜਿਹੜਾ ਉਹ ਕਹਿੰਦੇ ਆ। ਯੂਰੇਨੀਅਮ ਡਸਟ, ਨਿਊਕਲੀਅਰ ਡਸਟ ਜਿਸ ਨੂੰ ਇਹ ਕਹਿ ਰਹੇ ਆ, ਐਨਰਿਚਡ ਨਿਊਕਲੀਅਰ ਦੀ ਜਿਹੜੀ ਉਹ ਗੱਲ ਕਰ ਰਹੇ ਆ, ਉਹ ਕਹਿੰਦੇ ਵੀ ਜਾਂ ਤਾਂ ਅਸੀਂ ਲੈ ਕੇ ਆਵਾਂਗੇ ਜਾਂ ਕਿਸੇ ਦੋਨਾਂ ਧਿਰਾਂ ਦੇ ਵੱਲੋਂ ਮਿੱਥੀ ਹੋਈ ਥਾਂ ਦੇ ਉੱਤੇ ਉਸਨੂੰ ਜਿਹੜਾ ਉਹ ਨਸ਼ਟ ਕਰ ਦਿੱਤਾ ਜਾਵੇਗਾ। ਸੋ ਇਹ ਗੱਲ ਬਣਦੀ ਆ ਜਾਂ ਨਹੀਂ, ਇਸ ਦੇ ਵੱਲ ਨੂੰ ਹੁਣ ਅੱਗੇ ਚਰਚਾ ਜਿਹੜੀ ਹੋਊਗੀ। ਪਰ ਇਰਾਨੀਅਨ ਇਸ ਟਾਈਮ ਗੱਲਬਾਤ ਦੇ ਲਈ ਕੱਲ ਦੋਹਾ ਕਤਰ ਦੇ ਵਿੱਚ ਗਏ ਹੋਏ ਸੀ। ਨਵੇਂ ਅਬਰਾਹਿਮ ਅਕੋਰਡਸ ਉਹਨਾਂ ਨੂੰ ਹੋਰ ਵਾਈਡਨ ਕਰਨ ਦੇ ਗੱਲਬਾਤ ਦੇ ਵਿੱਚ ਹਾਲ ਦੀ ਘੜੀ ਅਰਬ ਮੁਲਕਾਂ ਦਾ, ਮੁਸਲਿਮ ਮੁਲਕਾਂ ਦਾ ਉਹਨਾਂ ਨੂੰ ਅਜੇ ਪੂਰਾ ਸਾਥ ਨਹੀਂ ਮਿਲ ਰਿਹਾ ਹੈਗਾ। 60 ਮੀਲ ਜਿਹੜਾ ਨਾਰਥ ਆਫ ਮਾਸਕਟ ਓਮਾਨ, ਉੱਥੇ ਕਹਿੰਦੇ ਇੱਕ ਟੈਂਕਰ ਡੈਮੇਜ ਹੋਇਆ ਹੈਗਾ, ਜੋ ਐਂਟਰੈਂਸ ਆਫ ਸਟੇਟ ਆਫ ਹਾਰਮੋਜ਼ ਹੈਗਾ ਆ। ਇਹ ਅੱਜ ਸਵੇਰੇ ਹੀ ਵਾਪਰਿਆ। ਯੂਕੇ ਨੇਵੀ ਮੈਰੀਟਾਈਮ ਟ੍ਰੇਡ ਆਪਰੇਸ਼ਨ ਸੈਂਟਰ ਨੇ ਦੱਸਿਆ ਕ੍ਰਿਊ ਤੇ ਵੈਸਲ ਜਿਹੜੇ ਸੇਫ ਆ। ਇਹ ਜਿਹੜੀਆਂ ਰਿਪੋਰਟਸ ਆ ਰਹੀਆਂ ਹੈਗੀਆਂ। ਟਰੰਪ ਹੁਣੀ ਇੱਕ ਮੀਟਿੰਗ ਜਿਹੜੀ ਕੈਬਨਿਟ ਲੈਵਲ ਦੀ ਕਰਨ ਜਾ ਰਿਹਾ ਹੈ ਕੈਂਪ ਡੇਵਿਡ ਦੇ ਉੱਤੇ, ਉਹ ਕੱਲ ਨੂੰ ਹੋਊਗੀ, ਵੈਡਨਸਡੇ ਮਾਰਨਿੰਗ ਨੂੰ। ਸੋ ਸਾਰੇ ਜਿਹੜੇ ਕੈਬਨਿਟ ਮੈਂਬਰਸ ਆ ਉਹ ਐਕਸਪੈਕਟਡ ਆ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ, ਤੇ ਇਨਕਲੂਡਿੰਗ ਆਊਟਗੋਇੰਗ ਜਿਹੜੀ ਨੈਸ਼ਨਲ ਇੰਟੈਲੀਜੈਂਸ ਦੇ ਹੈਡ ਤੁਲਸੀ ਗੈਬਟ ਵੀ। ਸੋ ਕਹਿੰਦੇ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਇਕੋਨਮੀ ਨੂੰ ਲੈ ਕੇ, ਸਮਾਲ ਬਿਜ਼ਨਸਿਸ ਨੂੰ ਲੈ ਕੇ, ਟਾਸਕ ਫੋਰਸ ਟੂ ਐਲੀਮੀਨੇਟ ਫਰਾਡ ਹਾਈਲਾਈਟਸ ਤੇ ਫੋਰਨ ਪਾਲਿਸੀ ਅਪਡੇਟਸ, ਇਹਦੇ ਸੰਬੰਧ ਦੇ ਵਿੱਚ ਜਿਹੜੀ ਗੱਲਬਾਤ ਹੋਊਗੀ। ਇਰਾਨ ਇਹਦਾ ਜਿਹੜਾ ਆ ਮੇਨ ਮੁੱਦਾ ਰਹੂਗਾ। ਸੋ ਵਾਈਟ ਹਾਊਸ ਦੇ ਆਫੀਸ਼ੀਅਲਸ ਨੇ ਕਿਹਾ ਵੀ ਕੈਂਪ ਡੇਵਿਡ ਜੋ ਆ ਉਹ ਵੈਦਰ ਈਵਨ ਉੱਥੇ ਜਿਹੜਾ ਵੈਡ ਆ, ਪਰ ਸਟਿਲ ਮੀਟਿੰਗ ਹੋਊਗੀ। ਕਤਰ ਦੀ ਗਵਰਨਮੈਂਟ ਹੁਣ ਡਿਨਾਈ ਕਰ ਰਹੀ ਆ ਵੀ ਅਸੀਂ ਇਰਾਨ ਨੂੰ ਬਿਲੀਅਨਸ ਆਫ ਡਾਲਰ ਦਿੱਤੇ ਆ ਵੀ ਜਿਹੜੀ ਪੀਸ ਡੀਲ ਬਣਾਉਣ ਦੇ ਲਈ, ਕਿਉਂਕਿ ਖਬਰਾਂ ਆ ਰਹੀਆਂ। ਇਜ਼ਰਾਈਲ ਦੇ ਇੱਕ ਚੈਨਲ ਨੇ ਰਿਪੋਰਟ ਕੀਤਾ ਸੀ ਵੀ ਕਤਰ ਨੇ ਇਰਾਨ ਨੂੰ $12 ਬਿਲੀਅਨ ਦਾ ਲੋਨ ਜਿਹੜਾ ਆ ਉਹ ਦਿੱਤਾ ਹੈਗਾ। ਪਰ ਮਾजिद ਅਲ ਅੰਸਾਰੀ ਜੋ ਸਪੋਕਸਪਰਸਨ ਆ ਕਤਰ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ, ਉਹਨਾਂ ਨੇ ਇਹ ਕਿਹਾ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ। ਇਜ਼ਰਾਈਲ ਵਾਲੇ ਜਿਹੜੇ ਆ ਉਹ ਝੂਠ ਖਬਰ ਫੈਲਾ ਰਹੇ ਹੈਗੇ ਆ। ਸੋ ਇੱਕ ਮੋਨੀਟਰਿੰਗ ਗਰੁੱਪ ਜਿਹੜਾ ਆ ਉਹ ਇਹ ਕਹਿ ਰਿਹਾ ਵੀ ਇੰਟਰਨੈਟ ਐਕਸੈਸ ਉੱਥੇ ਰੀਸਟੋਰ ਕੀਤਾ ਗਿਆ ਹੈ ਇਰਾਨ ਦੇ ਵਿੱਚ। ਉੱਥੇ ਕਾਫੀ ਲੰਮਾ ਸਮਾਂ ਜਿਹੜਾ ਆ ਨੇਸ਼ਨ ਵਾਈਡ ਇੰਟਰਨੈਟ ਸ਼ਟ ਡਾਊਨ ਰਿਹਾ ਹੈਗਾ ਆ। ਉਹਨਾਂ ਨੇ ਐਕਸ ਦੇ ਉੱਤੇ ਇਹ ਰਿਪੋਰਟ ਕੀਤਾ ਹੈਗਾ, ਤੇ ਇਰਾਨ ਵਾਲਿਆਂ ਨੇ ਇੱਕ ਹੋਰ ਬੰਦਾ ਜਿਹੜਾ ਆ ਫਾਂਸੀ ਚਾੜ ਦਿੱਤਾ ਕਿਉਂਕਿ ਉਹ ਇਜ਼ਰਾਈਲ ਦੀ ਸਪਾਈ ਏਜੰਸੀ ਦੇ ਨਾਲ ਕੰਮ ਕਰ ਰਿਹਾ ਸੀਗਾ। ਕੋਲਾ ਮਰੇਜ਼ ਖਾਨੀ ਸ਼ਕਰਵ ਕਰਕੇ ਜਿਹੜਾ ਆ ਉਹ ਕਹਿੰਦੇ ਪਏ ਇੰਟੈਲੀਜੈਂਸ ਕੋਆਪਰੇਸ਼ਨ ਕਰ ਰਿਹਾ ਸੀ ਇਜ਼ਰਾਈਲ ਦੀ ਗਵਰਨਮੈਂਟ ਦੇ ਨਾਲ, ਇਸ ਕਰਕੇ ਉਹਨੂੰ ਜਿਹੜਾ ਆ ਉਹ ਫਾਂਸੀ ਦੇ ਦਿੱਤਾ ਗਿਆ ਹੈਗਾ। ਇਰਾਨ ਦੀ ਗਵਰਨਮੈਂਟ ਇਹ ਕਹਿ ਰਹੀ ਆ ਵੀ ਅਸੀਂ ਇੰਟਰਨੈਟ ਬਹੁਤ ਜਲਦੀ ਸਾਰੇ ਮੁਲਕ ਦੇ ਵਿੱਚ ਜਿਹੜਾ ਚਾਲੂ ਕਰਨ ਜਾ ਰਹੇ ਹੈਗੇ ਆ। ਸੋ ਉਹਨਾਂ ਨੇ ਇਹ ਵੀ ਵਾਰਨਿੰਗ ਦਿੱਤੀ ਆ ਵੀ ਫਿਊਚਰ ਦੇ ਵਿੱਚ ਜੇ ਕਿਸੇ ਵੱਲੋਂ ਅਗਰੈਸ਼ਨ ਹੁੰਦਾ ਆ ਬਿਯੋਂਡ ਦਾ ਰੀਜਨਸ ਬਾਰਡਰਸ, ਤੇ ਅਸੀਂ ਉਸ ਦਾ ਜਿਹੜਾ ਡਟਵਾਂ ਮੁਕਾਬਲਾ ਕਰਾਂਗੇ। ਚਾਈਨਾ ਨੇ ਇੱਕ ਵਾਰੀ ਫੇਰ ਕਿਹਾ ਆ ਵੀ ਜਿਹੜਾ ਸੀਜ਼ ਫਾਇਰ ਆ ਇਹ ਰਹਿਣਾ ਚਾਹੀਦਾ ਹੈਗਾ। ਸਾਰੀਆਂ ਕੰਸਰਨ ਪਾਰਟੀਆਂ ਨੂੰ ਉਹਨਾਂ ਨੇ ਬੇਨਤੀ ਕੀਤੀ ਆ। ਤੇ ਇਰਾਨ ਨੇ ਕਿਹਾ ਵੀ 4 ਉਹਨਾਂ ਦੇ ਨੇਵੀ ਦੇ ਜਿਹੜੇ ਪਰਸਨਲ ਆ ਉਹਨਾਂ ਦੀ ਮੌਤ ਹੋਈ ਆ ਜਦੋਂ ਯੂਐਸ ਨੇ ਇੱਕ ਬੋਟ ਨੂੰ ਸਦਰਨ ਇਰਾਨ ਦੇ ਵਿੱਚ ਜਿਹੜਾ ਸਟ੍ਰਾਈਕ ਕੀਤਾ ਹੈਗਾ। ਇਰਾਨ ਦੇ ਜਿਹੜੇ ਰੈਵੋਲੂਸ਼ਨਰੀ ਗਾਰਡਸ ਆ ਉਹਨਾਂ ਨੇ ਕਿਹਾ ਵੀ ਅਸੀਂ ਯੂਐਸ ਦਾ ਡਰੋਨ ਜਿਹੜਾ ਆ ਉਹ ਥੱਲੇ ਸਿੱਟ ਲਿਆ ਹੈਗਾ। ਜੀ, ਅਗਲੀ ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ, ਭਾਰਤ ਤੇ ਅਮਰੀਕਾ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਆ ਰੇਅਰ ਅਰਥ ਮਿਨਰਲਸ ਨੂੰ ਲੈ ਕੇ। ਕੀ ਹੈਗਾ ਇਸ ਦੇ ਵਿੱਚ ਤੇ ਇਸ ਤੇ ਕੀ ਅਸਰ ਆ, ਉਹਦੇ ਬਾਰੇ ਆਪਾਂ ਥੋੜੀ ਜੀ ਹੁਣ ਚਰਚਾ ਜਿਹੜੀ ਉਹ ਕਰਦੇ ਆ। 26 ਮਈ ਅੱਜ ਉੱਥੇ ਕਿਉਂਕਿ ਸਮਾਂ ਅੱਗੇ ਆ, ਸੋ ਉਹਨਾਂ ਦੇ ਦਰਮਿਆਨ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਤੇ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਸੁਬਰਾਮਨੀਅਮ ਜਿਹੜਾ ਹੈਗਾ ਜੈ ਸ਼ੰਕਰ, ਉਹਨਾਂ ਦੇ ਦਰਮਿਆਨ ਇਹ ਜਿਹੜਾ ਸਮਝੌਤਾ ਹੋਇਆ ਉਹ ਤਸਵੀਰਾਂ ਸਾਹਮਣੇ ਆ ਰਹੀਆਂ, ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ। 4 ਦਿਨ ਦਾ ਦੌਰਾ ਸੀਗਾ ਮਾਰਕੋ ਰੂਬੀਓ ਦਾ ਦਿੱਲੀ ਦੇ ਵਿੱਚ, ਦਿੱਲੀ ਨੂੰ ਕਹਿਣ ਦਾ ਮਤਲਬ ਇੰਡੀਆ ਨੂੰ, ਜਿੱਥੇ ਉਹਨਾਂ ਨੂੰ ਵੀਜ਼ਾ ਪਾਲਿਸੀਜ਼, ਗ੍ਰੀਨ ਕਾਰਡ, H1B ਦੇ ਉੱਤੇ ਵੀ ਜਿਹੜੇ ਉਹ ਸਵਾਲ ਕੀਤੇ ਗਏ। ਰੇਸਿਸਟ ਕਮੈਂਟਸ ਨੂੰ ਲੈ ਕੇ ਜਿਹੜੀ ਭਾਵਨਾ ਭਾਰਤੀਆਂ ਦੇ ਉਲਟ ਉੱਥੇ ਚੱਲ ਰਹੀ ਆ ਉਹਦੇ ਬਾਬਤ ਵੀ ਉਹਨਾਂ ਨੂੰ ਸਵਾਲ ਜਿਹੜੇ ਉਹ ਕੀਤੇ ਗਏ ਸੀਗੇ। ਪਰ ਅੱਜ ਜਿਹੜਾ ਉਹਨਾਂ ਦਾ ਰੇਅਰ ਅਰਥ ਮਿਨਰਲਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਸਮਝੌਤਾ ਹੋਇਆ ਹੈਗਾ ਆ। 17 ਜਿਹੜੇ ਰੇਅਰ ਅਰਥ ਮਿਨਰਲਸ ਆ, ਕ੍ਰਿਟੀਕਲ ਮਿਨਰਲਸ ਜਿਹੜੇ ਆਉਂਦੇ ਆ, ਜਿਨ੍ਹਾਂ ਨੂੰ
ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਸਾਰੀ ਦੁਨੀਆ ਨੂੰ ਹੀ। ਇਹ ਜਿਹੜੇ ਕ੍ਰਿਟੀਕਲ ਮਿਨਰਲਸ ਆ, ਨਾਨ ਫਿਊਲ ਮਿਨਰਲਸ ਆ, ਜਿਹਦੇ ਵਿੱਚ ਜਿਹੜੀਆਂ ਕਿ ਮੈਨੂਫੈਕਚਰਿੰਗ ਦੇ ਵਿੱਚ ਕੰਮ ਆਉਂਦੇ ਆ, ਬੈਟਰੀਜ਼, ਵਾਇਰਿੰਗ, ਮਿਲਟਰੀ ਹਾਰਡਵੇਅਰ, ਸੈਮੀ ਕੰਡਕਟਰ, ਹੋਰ ਟੈਕਨੋਲੋਜੀ ਪ੍ਰੋਡਕਟਸ ਦੇ ਲਈ। ਉਹਨਾਂ ਨੇ ਕਿਹਾ ਆ ਅਮਰੀਕਾ ਇਹਨਾਂ ਮਿਨਰਲਸ ਨੂੰ ਅਸੈਂਸ਼ੀਅਲ ਮੰਨਦਾ ਆ ਇਕਨੋਮੀ ਦੇ ਲਈ ਤੇ ਨੈਸ਼ਨਲ ਸਿਕਿਉਰਿਟੀ ਦੇ ਲਈ, US ਦੇ ਲਈ। ਸੋ ਸਪਲਾਈ ਚੇਨ ਵਲਨਰੇਬਿਲਟੀ ਦੀ ਡਿਸਰਪਸ਼ਨ ਤੋਂ ਬਚਣ ਖਾਤਰ ਉਹਨਾਂ ਨੇ ਇਹ ਜਿਹੜਾ ਉਹ ਸਮਝੌਤੇ ਕਰ ਰਹੇ ਆ। ਨਿਕਲ, ਕੋਬਾਲਟ, ਲਿਥੀਅਮ, ਐਲੂਮੀਨੀਅਮ, ਜ਼ਿੰਕ, ਇਹ ਜਿਹੜੇ ਕ੍ਰਿਟੀਕਲ ਮਿਨਰਲਸ ਦੇ ਵਿੱਚ ਇਹਨਾਂ ਦਾ ਸਭ ਤੋਂ ਜ਼ਿਆਦਾ ਨਾਮ ਆਉਂਦਾ ਆ। 12 ਕ੍ਰਿਟੀਕਲ ਮਿਨਰਲਸ ਜਿਹਦੇ ਲਈ US ਰਿਲਾਈ ਕਰਦਾ ਇੰਪੋਰਟਸ ਦੇ ਲਈ ਹੋਰ ਮੁਲਕਾਂ ਦੇ ਉੱਤੇ। ਇਸ ਤੋਂ ਇਲਾਵਾ 29 ਹੋਰ ਕ੍ਰਿਟੀਕਲ ਮਿਨਰਲਸ ਜਿਹੜੇ ਉਹ ਮੰਨੇ ਜਾਂਦੇ ਆ, ਜਿਨ੍ਹਾਂ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਉਹ ਇੰਪੋਰਟ ਕਰਦਾ ਆ। ਸੋ 17 ਜਿਹੜੇ ਰੇਅਰ ਅਰਥ ਮਿਨਰਲਸ ਆ, ਉਹਨਾਂ ਦੇ ਵਿੱਚੋਂ 12 ਦੇ ਜਿਹੜੇ ਡਿਪੋਜ਼ਿਟ ਆ ਚਾਈਨਾ ਦੇ ਕੋਲ ਆ। ਸੋ ਚਾਈਨਾ ਦਾ ਤਾਂ ਮਜ਼ਬੂਤੀ ਜਿਹੜੀ ਇਹਨਾਂ ਰੇਅਰ ਅਰਥ ਮਿਨਰਲਸ ਨੂੰ ਲੈ ਕੇ ਹੈਗੀ ਆ। ਚਾਈਨਾ ਦੇ ਕੋਲ ਆਪ ਜਿਹੜੇ ਇਹਨਾਂ ਦੇ ਡਿਪੋਜ਼ਿਟਸ ਹੈਗੇ ਨੇ, ਤੇ ਅਮਰੀਕਾ ਨੂੰ ਸਾਰੇ ਜਿਹੜੇ ਇਹ ਬਾਹਰਲੇ ਮੁਲਕਾਂ ਤੋਂ ਮੰਗਾਉਣੇ ਪੈਂਦੇ ਆ। ਸੋ ਇਹ ਜਿਹੜਾ ਸਮਝੌਤਾ ਹੁਣ ਦੋਨਾਂ ਮੁਲਕਾਂ ਦੇ ਦਰਮਿਆਨ ਹੋਇਆ ਆ, ਕਹਿੰਦੇ ਵੀ ਕੋਆਪਰੇਸ਼ਨ ਕੀਤੀ ਜਾਊਗੀ ਮਾਈਨਿੰਗ ਦੇ ਵਿੱਚ, ਪ੍ਰੋਸੈਸਿੰਗ ਦੇ ਵਿੱਚ, ਰੀਸਾਈਕਲਿੰਗ ਦੇ ਵਿੱਚ, ਤੇ ਉਹਦੇ ਨਾਲ ਸੰਬੰਧਿਤ ਜਿਹੜੀਆਂ ਇਨਵੈਸਟਮੈਂਟਸ ਆ ਉਹਨਾਂ ਦੇ ਉੱਤੇ ਜ਼ੋਰ ਪਾਇਆ ਜਾਊਗਾ। ਇਸ ਐਗਰੀਮੈਂਟ ਦੇ ਵਿੱਚ ਕਹਿੰਦੇ ਵੀ ਜਿਹੜੀ ਸਪਲਾਈ ਚੇਨ ਹੈਗੀ ਆ, ਮਾਰਕੀਟ ਪ੍ਰੈਕਟਿਸਿਸ ਜਿਹੜੀਆਂ ਕੋਅਰਸਿਵ ਮਾਰਕੀਟ ਪ੍ਰੈਕਟਿਸਿਸ ਚੱਲਦੀਆਂ ਆ, ਉਹਨਾਂ ਤੋਂ ਆਪਾਂ ਇਹਨਾਂ ਨੂੰ ਬਚਾ ਕੇ ਜਿਹੜਾ ਉਹ ਰੱਖਣਾ ਆ। ਸੋ ਕਹਿੰਦੇ ਵੀ ਜਿਹੜੀ ਮੋਨੋਪੋਲੀ ਹੈ, ਸਿੰਗਲ ਸੋਰਸ ਮੋਨੋਪੋਲੀ, ਸੋ ਚਾਈਨਾ ਨੂੰ ਨਾਮ ਨਾ ਲਏ ਬਗੈਰ ਉਹਨਾਂ ਦੇ ਉੱਤੇ ਜਿਹੜਾ ਇਹ ਕਹਿ ਲਓ ਵੀ ਟਾਰਗੇਟ ਕੀਤਾ ਜਾ ਰਿਹਾ ਆ, ਕਿਉਂਕਿ ਦੁਨੀਆ ਦੇ ਵਿੱਚ 60% ਜਿਹੜੇ ਮਿਨਰਲਸ ਆ ਉਹਨਾਂ ਦੇ ਉੱਤੇ ਕੰਟਰੋਲ ਚਾਈਨਾ ਦਾ ਜਿਹੜਾ ਉਹ ਹੈਗਾ ਆ, ਤੇ 90% ਗਲੋਬਲ ਸਪਲਾਈ ਜਿਹੜੇ ਪ੍ਰੋਸੈਸਿਸ ਦੀ ਆ ਉਹ ਚਾਈਨਾ ਦੇ ਕੋਲ ਆ। ਸੋ ਮੋਨੋਪੋਲੀ ਨੂੰ ਤੋੜਨ ਦੀ ਇਹਨਾਂ ਨੇ ਆਪਸੀ ਸਮਝੌਤੇ ਦੇ ਵਿੱਚ ਗੱਲ ਕੀਤੀ ਹੈਗੀ ਆ। ਇਸ ਤੋਂ ਇਲਾਵਾ ਜਿਹੜਾ ਹਰਜੋਤ ਸਿੰਘ ਜੀ ਕੱਲਾ ਇਹੀ ਨਹੀਂ, ਇਹ ਕੁਆਡ ਦੇ ਮੈਂਬਰਸ ਨੂੰ ਵੀ ਜਿਹੜਾ ਉਹ ਮਿਲ ਕੇ ਆਏ ਆ। ਸੋ ਕੁਆਡ ਉਹ ਮੁਲਕ ਹੁੰਦੇ ਆ ਜਿਹਦੇ ਵਿੱਚ ਚਾਈਨਾ, ਇੰਡੀਆ, ਜਾਪਾਨ ਤੇ ਆਸਟ੍ਰੇਲੀਆ ਇਕੱਠੇ ਜਿਹੜੇ ਉਹ ਹੈਗੇ ਆ। ਸੋ ਇਹਨਾਂ ਸਮਝੌਤਿਆਂ ਦੇ ਵਿੱਚ ਕੁਆਡ ਦੇ ਜਿਹੜੇ ਮੈਂਬਰਾਂ ਦੇ ਨਾਲ ਮੁਲਾਕਾਤ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਕੁਆਡ ਦੀਆਂ ਗਵਰਨਮੈਂਟਸ ਤੇ ਪ੍ਰਾਈਵੇਟ ਫਰਮਸ ਆ, ਉਹ $20 ਬਿਲੀਅਨ ਲੋਨ ਦੇ ਜ਼ਰੀਏ, ਸਬਸਿਡੀਜ਼ ਦੇ ਜ਼ਰੀਏ, ਗਰੰਟੀਜ਼ ਦੇ ਜ਼ਰੀਏ ਤੇ ਲੌਂਗ ਟਰਮ ਪਰਚੇਜ਼ ਐਗਰੀਮੈਂਟਸ ਦੇ ਜ਼ਰੀਏ ਜਿਹੜੀਆਂ ਉਹ ਕਰਨਗੀਆਂ, ਜਿਹਦੇ ਨਾਲ ਮਾਈਨਿੰਗ, ਪ੍ਰੋਸੈਸਿੰਗ ਤੇ ਰੀਸਾਈਕਲਿੰਗ ਪ੍ਰੋਜੈਕਟਸ ਆ ਉਹਨਾਂ ਨੂੰ ਬੈਂਕ ਰੋਲ ਕੀਤਾ ਜਿਹੜਾ ਹੋ ਜਾਊਗਾ। ਰੈਗੂਲੇਟਰੀ ਜਿਹੜੀ ਸ਼ੇਅਰਿੰਗ ਆ ਉਹ ਹੋਊਗੀ, ਕਹਿੰਦੇ ਵੀ ਆਪਣੇ ਆਪਸੀ ਇਹਨਾਂ ਮੁਲਕਾਂ ਦੇ ਵਿੱਚ। ਭਾਰਤੀ ਸਰਕਾਰ 30 ਮਿਨਰਲਸ ਉਹਨਾਂ ਨੂੰ ਕ੍ਰਿਟੀਕਲ ਜਿਹੜੀ ਉਹ ਮੰਨਦੀ ਆ। ਇਹਨਾਂ ਦੇ ਕੋਲ ਉਹਨਾਂ ਦੇ ਸਿਗਨੀਫੀਕੈਂਟ ਰਿਜ਼ਰਵ ਜਿਹੜੇ ਉਹ ਹੈਗੇ ਆ। ਹਾਲ ਦੀ ਘੜੀ ਕਹਿੰਦੇ ਇਹਨਾਂ ਦੇ ਵਿੱਚ 4 ਕ੍ਰਿਟੀਕਲ ਮਿਨਰਲਸ ਜਿਹੜੇ ਪ੍ਰੋਡਿਊਸ ਹੁੰਦੇ ਆ, ਕਾਪਰ, ਗ੍ਰੇਫਾਈਟ, ਫਾਸਫੋਰਸ ਤੇ ਟਾਈਟੇਨੀਅਮ। ਸੋ ਕਹਿੰਦੇ ਵੀ ਇਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਆ ਵੀ ਜਿਹੜਾ ਨੈਸ਼ਨਲ ਬਜਟ ਇਸ ਦੇ ਲਈ ਭਾਰਤ ਵਾਲੇ ਉਹ ਰੇਅਰ ਅਰਥ ਕੋਰੀਡੋਰਸ ਦਾ ਕਰਕੇ ਜਿਹੜਾ ਉਹ ਬਣਾ ਰਹੇ ਆ। ਸੋ ਆਪਸੀ ਜਿਹੜਾ ਹਰਜੋਤ ਸਿੰਘ ਜੀ ਇਸ ਫਰੇਮਵਰਕ ਦੇ ਤਹਿਤ ਅਮਰੀਕਾ ਹੁਣ ਭਾਰਤ ਤੋਂ ਰੇਅਰ ਅਰਥ ਮਿਨਰਲਸ ਜਿਹੜੇ ਉਹ ਲਵੇਗਾ, ਖਾਸ ਕਰਕੇ ਉਦੋਂ ਜਦੋਂ AI ਦੀ ਜਿਹੜੀ ਰੇਸ ਆ ਉਹ ਬਹੁਤ ਜ਼ਿਆਦਾ ਤੇਜ਼ ਜਿਹੜੀ ਉਹ ਹੁੰਦੀ ਜਾ ਰਹੀ ਹੈਗੀ ਆ। US ਐਮਬੈਸੀ ਨੇ ਵੀ ਜਿਹੜਾ ਉਹ ਜ਼ਿਕਰ ਕੀਤਾ ਵੀ ਇਹਨਾਂ ਦੀ ਸਾਡੀ ਜਿਹੜੀ ਬਾਈਲੈਟਰਲ ਡੀਲ ਇਸ ਦੇ ਤਹਿਤ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਹਰਜੋਤ ਸਿੰਘ ਜੀ ਇਵੈਂਚੁਅਲੀ ਜਿਹੜੀ ਬਾਂਹ ਮਰੋੜਨੀ ਤੇ ਹੋਰ ਸਾਰੀਆਂ ਚੀਜ਼ਾਂ ਕਰਨ ਦੇ ਵਿੱਚ ਅਮਰੀਕਾ ਦੀ ਨਜ਼ਰ ਭਾਰਤ ਦੇ ਜਿਹੜੇ ਰੇਅਰ ਅਰਥ ਮਿਨਰਲਸ ਨੂੰ ਲੈ ਕੇ ਵੀ ਜਿਹੜੀ ਉਹ ਸੀਗੀ, ਤੇ ਉਹ ਸਮਝੌਤਾ ਜਿਹੜਾ ਹੁਣ ਮਾਰਕੋ ਰੂਬੀਓ ਆ ਇਹ ਕਰਕੇ ਜਿਹੜੇ ਉਹ ਆਏ ਹੈਗੇ ਨੇ। ਇਹ ਇਸ ਦੇ ਵਿੱਚ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਅਸਰ ਪਊਗਾ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਅਜੇ ਦਸੰਬਰ ਮਹੀਨੇ ਦੇ ਵਿੱਚ ਅਮਰੀਕਾ ਨੇ ਪਾਕਿਸਤਾਨ ਦੇ ਜਿਹੜਾ ਬਲੋਚਿਸਤਾਨ ਪ੍ਰੋਵਿੰਸ ਆ ਉਸ ਇਲਾਕੇ ਦੇ ਵਿੱਚ $1.25 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਆ ਉਹ ਐਲਾਨੀ ਸੀਗੀ। ਉਹ ਵੀ ਜਿਹੜੇ ਰੇਅਰ ਅਰਥ ਮਿਨਰਲਸ ਨੂੰ ਮਾਈਨਿੰਗ ਕਰਨ ਦੇ ਲਈ, ਉਹਦੀ ਪ੍ਰੋਸੈਸਿੰਗ ਤੇ ਰੀਸਾਈਕਲਿੰਗ ਪ੍ਰੋਜੈਕਟਸ ਨੂੰ ਜਿਹੜੀ ਉਹ ਲੈ ਕੇ। ਇਸ ਤੋਂ ਇਲਾਵਾ US ਦੇ ਜਿਹੜੇ 11 ਮਿਨਰਲ ਫਰੇਮਵਰਕ ਆ ਉਹ ਭਾਰਤ ਦੇ ਨਾਲ ਇਸ ਤੋਂ ਪਹਿਲਾਂ ਅਰਜਨਟੀਨਾ, ਦਾ ਕੁੱਕ ਆਈਲੈਂਡ, ਐਕਵਾਡੋਰ, ਗਿਨੀ, ਮੋਰੋਕੋ, ਪੈਰਾਗੁਏ, ਪੇਰੂ, ਫਿਲੀਪੀਨਸ, UAE, ਯੂਨਾਈਟਿਡ ਕਿੰਗਡਮ, ਉਜ਼ਬੇਕਿਸਤਾਨ ਦੇ ਨਾਲ ਆਲਰੇਡੀ ਜਿਹੜੇ ਉਹ ਬਣਾ ਲਏ ਹੈਗੇ ਆ। ਸੋ ਉਧਰ ਸਾਊਥ ਅਫਰੀਕਾ ਦੇ ਨਾਲ ਵੀ ਇੱਕ ਵੱਖਰੇ ਤੌਰ ਦੇ ਉੱਤੇ ਇਨਵੈਸਟਮੈਂਟ ਇਕੁਇਟੀ ਦੇ ਤੌਰ ਦੇ ਉੱਤੇ ਉਹਨਾਂ ਨੇ ਇੱਕ ਪ੍ਰੋਜੈਕਟ ਆ ਉਹ ਐਲਾਨਿਆ ਹੈਗਾ ਆ। ਸੋ ਭਾਰਤ ਦੇ ਨਾਲ ਹਰਜੋਤ ਸਿੰਘ ਜੀ ਰੇਅਰ ਅਰਥ ਮਿਨਰਲਸ ਨੂੰ ਲੈ ਕੇ US ਨੇ ਜਿਹੜਾ ਉਹ ਸਮਝੌਤਾ ਕਰ ਲਿਆ ਆ।
ਸੋ ਜਿਹੜੇ ਕਈ ਐਂਗਲਸ ਆਪਾਂ ਦੇਖਦੇ ਹਾਂ ਵੀ ਭਾਰਤ ਦੇ ਉੱਤੇ ਕਿਉਂ ਸਖਤੀ ਜਿਹੜੀ ਉਹ ਚੱਲ ਰਹੀ ਸੀ, ਉਹਨਾਂ ਦੇ ਵਿੱਚੋਂ ਲੱਗਦਾ ਵੀ ਇੱਕ ਐਂਗਲ ਇਹ ਵੀ ਸੀਗਾ। ਇੱਕ ਪਾਸੇ ਜਿਹੜਾ ਭਾਰਤ ਦੀ ਸਰਕਾਰ ਆ ਉਹ ਅਮਰੀਕਾ ਦੇ ਅੱਗੇ ਆਪਣੇ ਜਿਹੜੇ ਆ ਗੋਡੇ ਟੇਕੀ ਜਾਂਦੀ ਆ, ਦੂਜੇ ਪਾਸੇ ਜਿਹੜਾ ਕੈਨੇਡਾ ਦੀ ਸਰਕਾਰ ਆ ਉਹਨਾਂ ਦੇ ਉੱਤੇ ਜਿਹੜਾ ਆ ਸਿਰ ਦੇ ਉੱਤੇ ਪੂਰੀ ਤਰ੍ਹਾਂ ਚੜ੍ਹ ਰਹੀ ਆ। ਅੱਜ ਗਲੋਬ ਐਂਡ ਮੇਲ ਨੇ ਇੱਕ ਇੰਟਰਵਿਊ ਕੀਤੀ ਆ ਭਾਰਤ ਦੇ ਜਿਹੜੇ ਡਿਪਲੋਮੈਟ ਆ ਕੈਨੇਡਾ ਦੇ ਵਿੱਚ। ਉਹਨਾਂ ਨੇ ਸ਼ਰੇਆਮ ਕਿਹਾ ਵੀ ਜਿਹੜੀ ਕੈਨੇਡਾ ਦੀ RCMP ਆ, ਰਾਇਲ ਕੈਨੇਡੀਅਨ ਮਾਊਂਟ ਪੁਲਿਸ, ਉਹ ਪੂਰੀ ਖਾਲਿਸਤਾਨੀਆਂ ਨਾਲ ਰਲੀ ਹੋਈ ਆ ਤੇ ਉਹ ਝੂਠੇ ਐਲੀਗੇਸ਼ਨਸ ਲਾ ਰਹੀ ਆ, ਫੈਂਟਸੀ ਆ ਕਹਿੰਦੇ ਐਲੀਗੇਸ਼ਨਸ ਆਫ ਇੰਟਰਫੀਰੈਂਸ ਇੰਡੀਆ ਦੀ। ਕਹਿੰਦੇ ਕੋਈ ਇੰਡੀਆ ਦੀ ਇੰਟਰਫੀਰੈਂਸ ਨਹੀਂ, ਈਵਨ ਭਾਈ ਹਰਦੀਪ ਸਿੰਘ ਨਿੱਜਰ ਦੇ ਕੇਸ 'ਚ। ਹਾਲਾਂਕਿ ਸ਼ਰੇਆਮ ਪੰਨੂ ਹੁਣਾਂ ਨੂੰ ਮਾਰਨ ਦੇ ਕਤਲ ਦੇ ਕੇਸ ਦੇ ਵਿੱਚ ਜੋ ਨਿਖਿਲ ਗੁਪਤਾ ਉਹ ਸ਼ਰੇਆਮ ਮੰਨ ਚੁੱਕਿਆ ਹੈਗਾ। ਸੋ ਗਲੋਬ ਐਂਡ ਮੇਲ ਨੂੰ ਇੰਟਰਵਿਊ ਦਿੰਦਿਆਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇਹ ਕਿਹਾ ਵੀ ਜਿਹੜਾ ਆ RCMP ਤੇ ਸੀਸਸ ਜਿਹੜੀ ਉਹਨਾਂ ਦੀ ਜਿਹੜੀ ਹੈਗੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ, ਇਹ ਕੰਪਰੋਮਾਈਜ਼ ਆ ਵਿਦ ਸਿੱਖ ਸੈਪਰੇਟਿਸਟ ਜੋ ਕੈਨੇਡਾ ਦੇ ਵਿੱਚ ਆ। ਸੋ ਇਹ ਸ਼ਰੇਆਮ ਕੈਨੇਡਾ ਦੀ ਇੰਟੈਗ੍ਰਿਟੀ ਦੇ ਉੱਤੇ ਤੇ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਉੱਤੇ ਜਿਹੜੀ ਆ ਉਹਨੇ ਇੱਕ ਭਾਰਤ ਦੀ ਸਰਕਾਰ ਦੇ ਡਿਪਲੋਮੈਟ ਨੇ ਸ਼ਰੇਆਮ ਜਿਹੜਾ ਆ ਇਸ਼ੂ ਚੱਕਿਆ ਹੈਗਾ ਆ। ਸੋ ਕਹਿੰਦੇ ਵੀ ਗਵਰਨਮੈਂਟ ਆਫ ਇੰਡੀਆ ਨੇ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮਲਟੀਪਲ ਹੋਮੋਸਾਈਡਸ ਪਲਾਟ ਕੀਤੇ ਸੀਗੇ ਕੈਨੇਡਾ 'ਚ, ਅਮਰੀਕਾ, ਇੰਗਲੈਂਡ, ਪਾਕਿਸਤਾਨ, ਕਈ ਜਿਹੜੇ ਸ਼ੀਖ ਤੇ ਆਪਣੇ ਜਿਹੜੇ ਸਿੱਖ ਭੈਣ ਭਰਾ ਹੈਗੇ ਆ। ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਹਿੰਦੇ ਵੀ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਆ ਉਹਨੂੰ ਟਵਿਸਟ ਕੀਤਾ, ਪੋਲੀਟੀਸਾਈਜ਼ ਕੀਤਾ, ਇਹ ਡਿਪਲੋਮੈਟ ਕਹਿ ਰਿਹਾ ਹੈਗਾ। ਤੇ ਕਹਿੰਦੇ ਵੀ ਇੰਡੀਆ ਦੇ ਵਿੱਚ ਜਿਹੜੇ ਬਹੁਤੇ ਲੋਕ ਆ ਉਹ ਇਹ ਕਹਿ ਰਹੇ ਆ ਵੀ ਜਿਹੜੀ ਕੈਨੇਡਾ ਦੀ ਸਿਕਿਉਰਿਟੀ ਐਸਟੈਬਲਿਸ਼ਮੈਂਟ ਆ ਉਹ ਪੂਰੀ ਤਰ੍ਹਾਂ ਖਾਲਿਸਤਾਨੀ ਗਰੁੱਪਾਂ ਨਾਲ ਰਲੀ ਹੋਈ ਆ। ਇਹ ਹੁਣ ਦੇਖੋ ਭਾਰਤ ਦਾ ਜਿਹੜਾ ਡਿਪਲੋਮੈਟ ਕਹਿ ਰਿਹਾ ਆ ਤੇ ਕਿੰਨਾ ਕਿ ਇਹਦੇ ਵਿੱਚ ਜਿਹੜਾ ਸੱਚ ਹੋ ਸਕਦਾ ਹੈਗਾ ਆ। ਕੈਨੇਡਾ ਦੇ ਮਿਨਿਸਟਰ ਆਫ ਪਬਲਿਕ ਸੇਫਟੀ ਜਿਹੜੇ ਆ ਗੈਰੀ ਅਨੰਦਾ ਸੰਗੇਰੀ, ਉਹਨਾਂ ਨੇ ਈਮੇਲ ਦੇ ਥਰੂ ਗਲੋਬ ਐਂਡ ਮੇਲ ਨੂੰ ਕਿਹਾ ਵੀ ਇਹ ਜਿਹੜਾ ਡਿਪਲੋਮੈਟ ਦੀ ਐਲੀਗੇਸ਼ਨਸ ਆ ਕੈਨੇਡੀਅਨ ਸਿਕਿਉਰਿਟੀ ਏਜੰਸੀ ਦੇ ਅਗੇਂਸਟ ਕੰਪਰੋਮਾਈਜ਼ ਹੋਣ ਦੀ, ਇਹ ਟੋਟਲੀ ਰੋਂਗ ਆ, ਟੋਟਲੀ ਅਸੀਂ ਇਸ ਨੂੰ ਰਿਜੈਕਟ ਕਰਦੇ ਆ। ਕਿਸੇ ਤਰ੍ਹਾਂ ਦਾ ਵੀ ਸੁਜੈਸ਼ਨ ਦੇਣਾ, ਸੁਝਾਅ ਦੇਣਾ ਕਿ ਸੀਸਸ ਜਿਹੜੀ ਆ ਉਹ ਕੰਪਰੋਮਾਈਜ਼ਡ ਆ, ਫਾਲਸ ਤੇ ਅੰਡਰਮਾਈਨ ਡੈਡੀਕੇਟਡ ਵਰਕ ਆਫ ਮੈਨ ਐਂਡ ਵੂਮਨ ਜਿਹੜੇ ਇੰਨੀ ਕਹਿੰਦੇ ਵੀ ਕੈਨੇਡੀਅਨ ਸੇਫਟੀ ਦੇ ਲਈ ਕੰਮ ਕਰ ਰਹੇ ਆ, ਉਹਨਾਂ ਦੀ ਇੰਟੈਗ੍ਰਿਟੀ ਦੇ ਉੱਤੇ ਜਿਹੜੀ ਫੋਰਨ ਗਵਰਨਮੈਂਟ ਆ ਉਹ ਇਸ਼ੂ ਚੱਕ ਰਹੀ ਹੈਗੀ ਆ। ਜਦ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਇੰਡੀਆ ਕਿੰਨੇ ਕੁ ਜਿਹੜੀ ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਬੰਦੇ ਜਿਹੜੇ ਕੰਮ ਕਰਨ ਵਾਲੇ ਕਿੰਨੇ ਕੁ ਜਿਹੜੇ ਇਮਾਨਦਾਰ ਹੈਗੇ ਆ। ਇੰਡੀਆ ਦੀ ਜਿਹੜੀ ਇੱਕ ਰਿਪੋਰਟ ਆਈ ਸੀ ਪਿਛਲੇ ਦਿਨਾਂ ਦੇ ਵਿੱਚ, ਐਨੂਅਲ ਰਿਪੋਰਟ, ਉਹਦੇ ਵਿੱਚ ਇਹ ਦੱਸਿਆ ਸੀ ਵੀ ਜਿਹੜੀ ਸਰਵੇਲੈਂਸ ਤੇ ਹੋਰ ਬਹੁਤ ਸਾਰੇ ਜਿਹੜੇ ਮੈਥਡਸ ਆ ਉਹ ਭਾਰਤ ਦੀ ਸਰਕਾਰ ਕੈਨੇਡਾ ਦੇ ਵਿੱਚ ਹੋਰ ਮੁਲਕਾਂ 'ਚ ਯੂਜ਼ ਕਰ ਰਹੀ ਹੈਗੀ ਆ ਉਹਨਾਂ ਲੋਕਾਂ ਦੇ ਅਗੇਂਸਟ ਜੋ ਭਾਰਤ ਦੇ ਵਿੱਚ ਜੋ ਗਲਤ ਹੋ ਰਿਹਾ ਉਹਦੇ ਬੋਲਦੇ ਆ। ਰੀਸੈਂਟਲੀ ਆਹ ਜਿਹੜੀ ਇੱਕ ਕਾਕਰੋਚ ਜਨਤਾ ਪਾਰਟੀ ਆ ਉਹ ਦੇਖ ਲਓ ਵੀ ਉਹਨਾਂ ਦੇ ਦੁਆਲੇ ਹੁਣ ਕਿੱਦਾਂ ਹੋਏ ਆ। ਉਹ ਤਾਂ ਹੈ ਵੀ ਉਹ ਕਹਿੰਦੇ ਵੀ ਅਸੀਂ ਭਾਰਤੀ ਆ, ਹਿੰਦੂ ਆ, ਤੇ ਉਹਨਾਂ ਦੇ ਵੀ ਜਿਹੜੇ ਸਾਰੇ ਅਕਾਊਂਟਸ ਆ ਉੱਥੇ ਦੀ ਸਰਕਾਰ ਵੱਲੋਂ ਬੰਦ ਕੀਤੇ ਜਾ ਰਹੇ ਹੈਗੇ ਆ। ਜੀ ਜੀ ਹਰਜੋਤ ਸਿੰਘ ਜੀ, ਜਿਹੜਾ ਪਟਨਾਇਕ ਆ, ਹੁਣ ਦੇਖੋ ਵੀ ਇਹ ਕਿਸ ਤਰੀਕੇ ਦੇ ਨਾਲ, ਦੇਖੋ ਇਹ ਤਾਂ ਹੁਣ ਆਪਾਂ ਨੂੰ ਮੰਨਣਾ ਪੈਣਾ, ਥੋੜੇ ਦਿਨ ਪਹਿਲਾਂ 1984 ਦਾ ਇੱਕ ਰੈਜ਼ੋਲੂਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਉਹਨੂੰ ਲਿਆਉਣ ਨਹੀਂ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ, ਹਾਂ ਬ੍ਰਿਟਿਸ਼ ਕੋਲੰਬੀਆ। ਕੈਨੇਡਾ ਦੀ ਸਰਕਾਰ ਤਾਂ ਰਲ ਗਈ ਹੈ ਇਸ ਟਾਈਮ ਇੰਡੀਆ ਦੇ ਨਾਲ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਉਹਨਾਂ ਨੇ ਤਾਂ ਸਿੱਖਾਂ ਨੂੰ ਵੇਚ ਖੱਟਿਆ ਹੈਗਾ ਆ। ਜਿਹੜੀ ਕੈਨੇਡੀਅਨ ਸੋਵਰਨਿਟੀ ਦੇ ਉੱਤੇ ਸਵਾਲ ਆ, ਇਹ ਤਾਂ ਕੈਨੇਡਾ ਦੇ ਪੁਰਾਣੇ ਜਿਹੜੇ ਲੋਕ ਕਹਿ ਲਓ ਵੀ ਉੱਥੇ ਬੈਠੇ ਆ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ, ਉਹਨਾਂ ਨੂੰ ਕੈਨੇਡੀਅਨ ਸੋਵਰਨਿਟੀ ਦੇ ਨਾਲ ਪਿਆਰ ਆ, ਤਾਂ ਉਹ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਬਾਹਰ ਜਿਹੜੀਆਂ ਉਹ ਆ ਜਾਂਦੀਆਂ। ਨਹੀਂ ਤਾਂ ਕੈਨੇਡਾ ਦੀ ਸਰਕਾਰ ਨੇ ਤਾਂ ਕੋਈ ਕਸਰ ਜਿਹੜੀ ਉਹ ਨਹੀਂ ਛੱਡੀ ਵੀ ਭਾਰਤ ਦੇ ਨਾਲ, ਮੋਦੀ ਦੇ ਨਾਲ ਜਿਹੜੀਆਂ ਉਹ ਜੱਫੀਆਂ ਪਾਉਣ ਨੂੰ ਲੈ ਕੇ। ਕਿਸੇ ਮੁਲਕ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਦੇ ਦੁਆਰਾ ਬਗੈਰ ਕਿਸੇ ਸਬੂਤ ਤੋਂ ਏਦਾਂ ਨਹੀਂ ਕਿਹਾ ਜਾਂਦਾ ਵੀ ਕਿਸੇ ਮੁਲਕ ਦੇ ਦੂਜੇ ਨੇ ਜਿਹੜਾ ਜੀ ਸਾਡੇ ਇੱਥੇ ਇਸ ਤਰੀਕੇ ਦਾ ਕੀਤਾ ਆ। ਕ੍ਰੈਡੀਬਲ ਐਵੀਡੈਂਸ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਆ। ਨਾਲੇ ਇਹ ਗੱਲ ਲੁਕੀ ਛਿਪੀ ਕਿੱਥੇ ਹੈਗੀ ਆ ਹਰਜੋਤ ਸਿੰਘ ਦੀ, ਸ਼ਰੇਆਮ ਤਾਂ ਸਾਰੀਆਂ ਚੀਜ਼ਾਂ ਬਾਹਰ ਆ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਜਿਹੜੇ ਡਿਪਲੋਮੈਟ ਦੀ ਆੜ ਦੇ ਵਿੱਚ ਕਿਸ ਤਰੀਕੇ ਦੀ ਉਹ ਸਰਵੇਲੈਂਸ ਪ੍ਰੋਗਰਾਮ ਉਹ ਉੱਥੋਂ ਜਿਹੜੇ ਆ ਉਹ ਚਲਾ ਰਹੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਨੇਤਾ ਦਿਨ ਤਾਂ ਭਾਰਤ ਦੇ ਜਿਹੜੇ ਇਨਵਿਜ਼ੀਬਲ ਇਨਵੇਡਰਸ
ਉਹ ਉੱਥੇ ਜਿਹੜੇ ਜਾ ਕੇ ਕਿਸ ਤਰੀਕੇ ਦੀਆਂ ਫਰੌਤੀਆਂ, ਐਕਸਟੋਰਸ਼ਨਸ, ਅੱਗਜਨੀ ਤੇ ਹੋਰ ਗੋਲੀ ਕਾਂਡਾਂ ਨੂੰ ਜਿਹੜਾ ਉਹ ਅੰਜਾਮ ਦੇ ਰਹੇ ਆ, ਚੋਰੀ ਚਕਾਰੀ ਦੇ ਵਿੱਚ ਜਿਹੜੇ ਉਹ ਜੁੜੇ ਹੋਏ ਆ, ਉਹ ਹੈ ਕਿਹੜੇ? ਉਹ ਸਾਰੇ ਭਾਰਤੀ ਹੀ ਕਰ ਰਹੇ ਆ। ਉਹ ਉਹਨਾਂ ਦੇ ਵਿੱਚ ਜਿਹੜਾ ਉਹ ਕੌਣ ਜਿਹੜਾ ਇਸ ਦੇ ਵਿੱਚ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। ਪਵਨ ਕੁਮਾਰ ਰਾਏ ਜਿਹੜਾ ਪਹਿਲਾਂ ਰਾਅ ਦੇ ਆਪਰੇਸ਼ਨ ਦਾ ਹੈਡ ਜਿਹੜਾ ਉਹ ਰਿਹਾ ਆ, ਇਹਨੂੰ ਸਤੰਬਰ 2023 ਚੋਂ ਕਾਤੇ ਧੱਕੇ ਮਾਰ ਕੇ ਕੱਢਿਆ ਕੈਨੇਡਾ ਤੋਂ, ਕਿਉਂਕਿ ਉਹਨਾਂ ਨੂੰ ਬ੍ਰਿਟਿਸ਼ ਇੰਟੈਲੀਜੈਂਸ ਤੋਂ ਜਿਹੜੀ ਆ ਇਨਫੋਰਮੇਸ਼ਨ ਮਿਲੀ ਸੀਗੀ ਵੀ ਭਾਈ ਨਿੱਜਰ ਦੀ ਕਿਲਿੰਗ ਦੇ ਨਾਲ ਉਹਦਾ ਸਿੱਧਾ ਜਿਹੜਾ ਉਹ ਹੱਥ ਆ। ਅਗਲਿਆਂ ਨੇ ਕਾਤੇ ਜਿਹੜਾ ਉਹ ਤੋੜ ਦਿੱਤਾ ਬਗੈਰ ਮਤਲਬ ਤੋਂ। ਇਹ ਇਦਾਂ ਦੇ ਜਿਹੜੇ ਬਿਆਨ ਦੇ ਕੇ ਜਾਣ ਬੁੱਝ ਕੇ ਇਹ ਚੀਜ਼ਾਂ ਕਰ ਰਹੀਆਂ। ਕੰਜ਼ਰਵੇਟਿਵ ਪਾਰਟੀ ਦੇ ਆਪਣੇ ਬੰਦੇ ਜਿਹੜੇ ਉਹ ਰੋ ਰਹੇ ਆ, ਕਹਿੰਦੇ ਵੀ ਆ ਜਿਹੜਾ ਪੀਅਰ ਪੋਲੀਵੀਅਰ ਸਾਡਾ ਸਿਰ ਤੇ ਮੜਿਆ ਪਿਆ ਆ, ਇਹ ਆ ਕਿੱਥੋਂ ਗਿਆ? ਕਹਿੰਦੇ ਵੀ ਅਚਨਚੇਤੇ 4-5 ਹਜ਼ਾਰ ਜਿਹੜੀ ਸਾਡੀ ਰਜਿਸਟ੍ਰੇਸ਼ਨ ਸੀਗੀ ਕੰਜ਼ਰਵੇਟਿਵ ਵੋਟਰਸ ਦੀ, ਜਿਨ੍ਹਾਂ ਨੇ ਇੰਟਰਨਲ ਵੋਟਿੰਗ ਕਰਨੀ ਸੀ, ਉਹ ਅਚਾਨਕ 20-30 ਹਜ਼ਾਰ ਕਿੱਦਾਂ ਹੋ ਗਈ? ਕਿੱਥੋਂ ਆ ਗਏ ਇਹ ਲੋਕ ਸਾਰੇ? ਇਹ ਉਹਨਾਂ ਦੇ ਸਵਾਲ ਨੇ ਇੰਟਰਨਲ ਕੰਜ਼ਰਵੇਟਿਵ ਪਾਰਟੀ ਦੇ। ਸੋ ਇਹ ਦੇਖਣ ਵਾਲੀ ਗੱਲ ਆ। ਮੈਂ ਪਹਿਲਾਂ ਵੀ ਇਹ ਇਸ਼ਾਰਾ ਜਿਹੜਾ ਕੀਤਾ ਸੀ, ਸਟੀਵਨ ਹਾਰਪਰ ਇੰਸਟੀਚਿਊਟ ਦਾ ਇਹ ਬੰਦਾ ਆ ਪੀਅਰ ਪੋਲੀਵੀਅਰ। ਸਟੀਵਨ ਹਾਰਪਰ ਪਹਿਲਾਂ ਪ੍ਰਾਈਮ ਮਿਨਿਸਟਰ ਰਿਹਾ ਜਿਹੜਾ ਕੈਨੇਡਾ ਦਾ, ਉਹਦਾ ਤੇ ਮੋਦੀ ਦਾ ਬਹੁਤ ਗਹਿਰਾ ਸੰਬੰਧ ਆ। ਉਹ ਆਪਸ ਦੇ ਵਿੱਚ ਨਾਲ ਇੱਕ ਮਿੱਕ ਨੇ, ਘਿਓ ਖਿਚੜੀ ਨੇ ਉਹ, ਤੇ ਉਹਨਾਂ ਦਾ ਉਹ ਬੰਦਾ, ਤੇ ਉਹਨੂੰ ਪ੍ਰਮੋਟ ਜਿਹੜਾ ਉਹ ਕਿੱਦਾਂ ਕੀਤਾ ਗਿਆ, ਉਹਨੂੰ ਪਾਰਟੀ ਲਾਈਨਸ ਦੇ ਵਿੱਚੋਂ ਪੀਅਰ ਪੋਲੀਵੀਅਰ ਨੂੰ ਕਿਉਂ ਜਿਹੜਾ ਉਹ ਉੱਤੇ ਲੈ ਕੇ ਆਂਦਾ ਗਿਆ? ਕਿਉਂਕਿ ਉਹਦੀ ਨਰਮ ਦਿਲੀ ਹੈਗੀ ਆ ਭਾਰਤ ਵੱਲ ਨੂੰ। ਜਦੋਂ ਜਸਟਿਨ ਟਰੂਡੋ ਨੇ ਇਹ ਦੱਸਿਆ ਸੀਗਾ ਵੀ ਭਾਰਤ ਦੇ ਖਿਲਾਫ ਕ੍ਰੈਡੀਬਲ ਐਵੀਡੈਂਸ ਆ, ਇਹ ਪੋਲੀਵੀਅਰ ਨੇ ਐਵੀਡੈਂਸ ਦੇਖਣ ਤੋਂ ਨਾ ਕਰਤੀ ਸੀ। ਕਹਿੰਦਾ ਜੀ ਮੈਂ ਨਹੀਂ ਜਿਹੜਾ ਉਹ ਦੇਖਣਾ, ਆਖੇ ਜੀ ਮੈਂ ਫਿਰ ਬਾਹਰ ਦੱਸ ਨਹੀਂ ਸਕਦਾ। ਹੋਰ ਹੀ ਅਨਾਪ ਸ਼ਨਾਪ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਕਰਕੇ ਉਹ ਜਸਟਿਨ ਟਰੂਡੋ ਦੇ ਉਲਟ ਹੀ ਜਿਹੜੇ ਬਿਆਨ ਦਿੱਤੇ ਭਾਰਤ ਦੇ ਹੱਕ ਦੇ ਵਿੱਚ, ਉਦੋਂ ਉਹਨਾਂ ਨੇ ਬਿਆਨ ਦਿੱਤੇ। ਕਿੱਦਾਂ ਨਹੀਂ ਇਹਨਾਂ ਦੀ ਇੰਟਰਫੇਰੈਂਸ ਜਿਹੜੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਹੈਗੀ? ਇਹਦਾ ਸ਼ਰੇਆਮ ਜਿਹੜੇ ਉਹ ਰਲੇ ਮਿਲੇ ਨੇ ਉੱਥੇ ਕਿਸ ਤਰੀਕੇ ਦੇ ਨਾਲ ਆ। ਤੇ ਕੈਨੇਡਾ ਦੀ ਸਰਕਾਰ ਤਾਂ ਹੁਣ ਮੌਜੂਦਾ ਉਹ ਤਾਂ ਹੈ ਹੀ ਉਹਨਾਂ ਦੇ ਨਾਲ ਜਿਹੜੀ ਉਹ ਰਲ ਮਿਲ ਕੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਉੱਥੋਂ ਦੇ ਜਿਹੜੇ ਸਿੱਖ ਆਰਗੇਨਾਈਜੇਸ਼ਨ ਹੈ ਉਹ ਆਪਣਾ ਜਿਹੜਾ ਕੰਮ ਕਰ ਰਹੀਆਂ, ਉਹ ਕਰਦੀਆਂ ਜਿਹੜੀਆਂ ਉਹ ਰਹਿਣ। ਅਦਰਵਾਈਜ਼ ਇਹਨਾਂ ਦੀ ਹਰ ਇੱਕ ਹੀਲੇ ਜਿਹੜੀ ਕੋਸ਼ਿਸ਼ ਆ ਜਿਹੜੀ ਉਹ ਚੱਲ ਰਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇੰਟਰਫੇਰੈਂਸ ਆ, ਇਸ ਨੂੰ ਪੱਕਿਆਂ ਜਿਹੜਾ ਉਹ ਹੋਰ ਮਜ਼ਬੂਤੀ ਦੇ ਨਾਲ ਸਿੱਖਾਂ ਦੇ ਉਲਟ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਜਾ ਸਕਣ। ਨੈਰੇਟਿਵਸ ਬਹੁਤ ਤਰੀਕੇ ਦੇ ਨਾਲ ਜਿਹੜੇ ਭਾਰਤ ਵਾਲੇ ਆ ਉੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਇੰਟਰਵਿਊ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਆ ਵੀ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਆ ਕੈਨੇਡਾ ਨੂੰ, ਦਿਨੇਸ਼ ਪਟਨਾਇਕ, ਵੀ ਉਹਨੇ ਇਸ ਤਰੀਕੇ ਦੀ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਉਹ ਗੱਲਬਾਤ ਜਿਹੜੀ ਉਹ ਕੀਤੀ ਆ। ਉਹਦੀਆਂ ਗੱਲਾਂ ਦੇ ਵਿੱਚੋਂ ਸਿਰਫ ਤੇ ਸਿਰਫ ਹਰਜੋਤ ਸਿੰਘ ਜੀ ਸਿੱਖ ਵਿਰੋਧਤਾ ਹੀ ਜਿਹੜੀ ਉਹ ਨਜ਼ਰ ਜਿਹੜੀ ਉਹ ਆ ਰਹੀ ਆ। ਹੋਰ ਉਹਦੀ ਇੰਟਰਵਿਊ ਦੇ ਵਿੱਚ ਕੋਈ ਗੱਲਬਾਤ ਜਿਹੜੀ ਉਹ ਨਹੀਂ ਹੈਗੀ। ਸਿਰਫ ਤੇ ਸਿਰਫ ਸਿੱਖ ਜਿਹੜੀ ਮੂਵਮੈਂਟ ਆ, ਜੋ ਸਿੱਖਾਂ ਦੇ ਨਾਲ ਉੱਥੇ ਧੱਕਾ ਹੋ ਰਿਹਾ ਆ, ਜਿਸ ਤਰੀਕੇ ਦੀ ਭਾਰਤ ਦੀ ਇੰਟਰਫੇਰੈਂਸ ਆ, ਉਹਦੇ ਵਿੱਚੋਂ ਇਹ ਪਾਕ ਸਾਫ਼ ਹੋ ਕੇ ਨਿਕਲਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਉਸ ਦੇ ਲਈ ਉਹਨਾਂ ਨੇ ਸੀਸੀਜ਼ ਤੇ ਆਰਸੀਐਮਪੀ ਦੇ ਉੱਤੇ ਹੀ ਸਿੱਧੇ ਜਿਹੜੇ ਆ ਉਹ ਦੋਸ਼ ਹੁਣ ਮੜ ਦਿੱਤੇ ਹੈਗੇ ਆ ਜੀ। ਸੋ ਹਜੇ ਤੱਕ ਵੀ ਇੰਨੇ ਜਿਹੜੇ ਲੋਕ ਇੰਨੇ ਆਪਣੇ ਜਿਹੜੇ ਸ਼ਹੀਦ ਵੀ ਕਰ ਦਿੱਤੇ, ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਹਜੇ ਵੀ ਜਿਹੜਾ ਬਲੇਮ ਆ ਉਹ ਕੈਨੇਡਾ ਦੀ ਸਰਕਾਰ ਦੇ ਉੱਤੇ ਲਾ ਰਹੇ ਹੈਗੇ। ਤੇ ਇਹ ਕਹਿੰਦੇ ਵੀ ਜੀ ਦੇਖੋ ਸਾਰੇ ਮੁਲਕਾਂ ਦੇ ਜਿਹੜੇ ਇੰਟੈਲੀਜੈਂਸ ਆਫੀਸ਼ੀਅਲਸ ਹੁੰਦੇ ਹੈਗੇ ਆ ਜਿਹੜੇ ਕੌਂਸੂਲੇਟ ਦੇ ਵਿੱਚ, ਤੇ ਸਾਡਾ ਕੋਈ ਕਿਸੇ ਤਰ੍ਹਾਂ ਦਾ ਨਾ ਨਿੱਜਰ ਨੂੰ ਮਾਰਨ ਦੇ ਵਿੱਚ, ਨਾ ਹੋਰ ਕਿਸੇ ਤੇ ਜਿਹੜਾ ਪੰਨੂ ਨੂੰ ਮਾਰਨ। ਨਿਖਿਲ ਗੁਪਤਾ ਕੌਣ ਸੀਗਾ? ਵਿਕਾਸ ਯਾਦਵ ਕੌਣ ਸੀਗਾ? ਕਿਹੜੇ ਸੀਗੇ ਉਹ ਰਾਹ ਦੇ ਏਜੰਟ ਜਿਨ੍ਹਾਂ ਦੀਆਂ ਵੀਡੀਓ ਕਾਲਾਂ ਆ, ਜਿਨ੍ਹਾਂ ਨੂੰ ਆਪਸ ਦੇ ਵਿੱਚ ਆ ਇਹੀ ਅਖਬਾਰਾਂ ਜਿਹੜੀਆਂ ਦੱਸਦੀਆਂ ਸੀਗੀਆਂ ਵੀ ਪੀਐਮਓ ਦੇ ਆਫਿਸ ਤੱਕ ਤਾਰਾਂ ਜਿਹੜੀਆਂ ਇਸ ਸਾਰੇ ਪਲਾਟ ਦੀਆਂ ਜਿਹੜੀਆਂ ਉਹ ਜੁੜੀਆਂ ਹੋਈਆਂ ਆ। ਇਹ ਆਰਸੀਐਮਪੀ ਨੂੰ ਕਿਉਂ ਜਿਹੜੇ ਆ ਉਹ ਜਾ ਕੇ ਆਰਸੀਐਮਪੀ ਦੇ ਸੀਸਿਸ ਦੇ ਵਿੱਚ ਕੈਨੇਡੀਅਨ ਪੈਟਰੀਅਟ ਹੈਗੇ ਆ, ਤਾਂ ਕਰਕੇ ਗੱਲਾਂ ਸਾਹਮਣੇ ਆ ਰਹੀਆਂ ਆ। ਨਹੀਂ ਤਾਂ ਕੈਨੇਡਾ ਦੀ ਜਿਹੜੀ ਮੌਜੂਦਾ ਸਰਕਾਰ ਆ, ਪ੍ਰਸ਼ਾਸਨ ਆ, ਉਹਨੇ ਕਸਰ ਕੋਈ ਨਹੀਂ ਛੱਡੀ ਭਾਰਤ ਦੇ ਨਾਲ ਮਿਲ ਕੇ ਸਾਰੀਆਂ ਗੱਲਾਂ ਲੱਭਣ ਲਈ। ਅਦਾਲਤ ਜਿਹੜਾ ਹਰਜੋਤ ਸਿੰਘ ਜੀ ਇਹ ਕਹਿ ਰਹੇ ਆ ਵੀ ਅਸੀਂ ਸਾਰੀਆਂ ਚੀਜ਼ਾਂ ਐਵੀਡੈਂਸ ਜਿਹੜੇ ਉਹ ਪੇਸ਼ ਨਹੀਂ ਕਰ ਸਕਦੇ ਨੈਸ਼ਨਲ ਸਿਕਿਉਰਿਟੀ ਦੇ ਖਤਰੇ ਦੇ ਜਿਹੜੇ ਉਹ ਨਾਂ ਦੇ ਉੱਤੇ। ਸੋ ਇਹ ਸਾਰੀਆਂ ਗੱਲਾਂ ਚਿੱਥਣ ਵਾਲੀਆਂ, ਦੇਖਣ ਵਾਲੀਆਂ ਵੀ ਇਹ ਇਸ ਟਾਈਮ ਚੱਲ ਕੀ ਰਿਹਾ ਹੈਗਾ ਆ ਜੀ। ਹਰਜੋਤ ਸਿੰਘ ਜੀ ਬ੍ਰੇਕ ਲੈ ਲਈਏ ਇੱਕ ਆਪਾਂ, ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ। ਖਬਰਾਂ ਹੋਰ ਵੀ ਬਹੁਤ ਨੇ, ਉਹਨਾਂ ਦੇ ਲਈ ਉਹਨਾਂ ਦੇ ਨਾਲ ਜੁੜੇ ਰਹਿਣ ਦੇ ਲਈ ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਨਾਲ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
पंजाबी रेडियो USA 7 दिन 24 घंटे चलण वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी USA नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। असि तुहानू खबरदार रखण लई करंट अफेयर्स, मनोरंजन भरपूर इंटरटेनमेंट प्रोग्राम पेश करने हां, जिद्दां अपडेट अमेरिका प्रोग्राम लैके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलण वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे चलण वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी USA नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। असि तुहानू खबरदार रखण लई करंट अफेयर्स, मनोरंजन भरपूर इंटरटेनमेंट प्रोग्राम पेश करने हां, जिद्दां अपडेट अमेरिका प्रोग्राम लैके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलण वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਐਲਬਾਮਾ ਦੇ ਜਿਹੜੇ ਮੈਪਸ ਨੂੰ ਲੈ ਕੇ ਇਹ ਖਬਰ ਆ ਰਹੀ ਆ। ਫੈਡਰਲ ਕੋਰਟ ਦੇ ਦੁਆਰਾ ਜਿਹੜਾ ਨਵਾਂ ਰਿਪਬਲਿਕਨ ਫਰੈਂਡਲੀ ਵੋਟਿੰਗ ਮੈਪ ਐਲਬਾਮਾ ਦੇ ਵਿੱਚ ਅਪਰੂਵ ਹੋਇਆ ਸੀਗਾ, ਉਸ ਨੂੰ ਉਹਨਾਂ ਨੇ ਬਲੌਕ ਕਰ ਦਿੱਤਾ ਆ। 3 ਜੱਜ ਦੇ ਜਿਹੜੇ ਪੈਨਲ ਨੇ ਕਿਹਾ ਆ, ਕਹਿੰਦੇ ਵੀ ਇਹ ਮੈਪ ਇਸੇ ਤਰੀਕੇ ਦੇ ਨਾਲ ਡਰਾ ਕੀਤਾ ਗਿਆ ਸੀਗਾ ਵੀ ਤਾਂ ਜੋ ਜਾਣ ਬੁੱਝ ਕੇ ਜਿਹੜੇ ਕਾਲੇ ਮੂਲ ਦੇ ਵੋਟਰਸ ਆ ਉਹਨਾਂ ਨੂੰ ਉਲਟ ਇੰਟੈਂਸ਼ਨਲੀ ਡਿਸਕ੍ਰਿਮੀਨੇਟ ਕੀਤਾ ਜਿਹੜਾ ਉਹ ਜਾਵੇ। ਜਿਹੜਾ ਰਿਪਬਲਿਕਨ ਫਰੈਂਡਲੀ ਕਾਂਗਰੈਸ਼ਨਲ ਮੈਪ ਆ 2026 ਮਿਡਟਰਮ ਇਲੈਕਸ਼ਨਸ ਦੇ ਲਈ ਜਿਹੜਾ ਉਹਨਾਂ ਨੇ ਵਰਤਿਆ ਜਿਹੜਾ ਉਹ ਜਾਣਾ ਸੀਗਾ, ਪਰ ਇਹ 3 ਜੱਜ ਦੇ ਜਿਹੜੇ ਫੈਡਰਲ ਪੈਨਲ ਆ ਉਹਨਾਂ ਨੇ ਐਲਬਾਮਾ ਨੂੰ ਇਹ ਨਵੇਂ ਮੈਪ ਵਰਤਣ ਤੋਂ ਰੋਕ ਦਿੱਤਾ ਆ। ਵੋਟਿੰਗ ਰਾਈਟ ਦੇ ਬਾਬਤ US ਦੀ ਸੁਪਰੀਮ ਕੋਰਟ ਨੇ ਇੱਕ ਜਿਹੜਾ ਪ੍ਰੋਵੀਜ਼ਨ ਆ ਉਸ ਨੂੰ ਕਮਜ਼ੋਰ ਕਰ ਦਿੱਤਾ ਸੀ ਅਪ੍ਰੈਲ ਮਹੀਨੇ ਦੀ ਆਪਣੀ ਇੱਕ ਰੂਲਿੰਗ ਦੇ ਵਿੱਚ। ਇਸ ਤੋਂ ਬਾਅਦ ਦੇ ਵਿੱਚ ਐਲਾਬਾਮਾ ਨੇ ਕੋਸ਼ਿਸ਼ ਕੀਤੀ ਸੀ, ਇਹ 2023 ਦਾ ਬਣਾਇਆ ਹੋਇਆ ਉਹ ਮੈਪ ਜਿਸ ਦੇ ਵਿੱਚ ਕਾਲੇ ਮੂਲ ਦੇ ਵੋਟਰਸ ਨੂੰ ਇੱਕ ਥਾਂ ਦੀ ਥਾਂ ਤੇ 3 ਵੱਖ-ਵੱਖ ਥਾਵਾਂ ਦੇ ਵਿੱਚ ਵੰਡ ਕੇ 2 ਥਾਵਾਂ ਦੇ ਵਿੱਚ ਜਿਹੜਾ ਉਹ ਵੰਡ ਕੇ ਕਿਸੇ ਪਾਸੇ ਵੀ ਮੈਜੋਰਟੀ ਨਾ ਜਿਹੜੀ ਉਹ ਰਵੇ। ਸੋ ਜਿਹੜੇ ਜੱਜਿਸ ਆ ਉਹਨਾਂ ਦੇ ਬੈਂਚ ਨੇ ਇਹ ਪਾਇਆ ਵੀ ਇੰਟੈਂਸ਼ਨਲ ਡਿਲੂਸ਼ਨ ਆ, ਵੀ ਜਾਣ ਬੁੱਝ ਕੇ ਇਹਨਾਂ ਨੂੰ ਵੱਖ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਇਸ ਦੇ ਵਿੱਚ ਗਈ ਸੀਗੀ। ਇਹ ਜਿਹੜਾ ਜੁਡੀਸ਼ੀਅਲ ਪੈਨਲ ਸੀ ਇਹ ਬਾਈਪਾਰਟੀਜ਼ਨ ਸੀਗਾ ਤੇ ਯੂਨੈਨਿਮਸ ਡਿਸੀਜਨ ਇਸ ਦੇ ਵਿੱਚ ਆਇਆ ਸੀ। 3 ਜੱਜ ਦਾ ਜਿਹੜਾ ਪੈਨਲ ਆ, ਇੱਕ ਜਿਹੜਾ ਬਿਲ ਕਲਿੰਟਨ ਦਾ ਅਪੁਆਇੰਟੀ ਆ ਤੇ 2 ਡੋਨਲਡ ਟਰੰਪ ਹੁਣਾਂ ਦੇ ਜਿਹੜੇ ਅਪੁਆਇੰਟੀ ਸੀਗੇ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਨਹੀਂ ਇਹ ਜਿਹੜਾ ਮੈਪ 2023 ਵਾਲਾ ਹੈ ਇਹਦੇ ਨਾਲ ਤੁਸੀਂ ਜਾਣ ਬੁੱਝ ਕੇ ਇਹਨਾਂ ਨੂੰ ਵੰਡਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਐਲਬਾਮਾ ਨੇ ਇਹ ਜਿਹੜਾ ਮੈਪ ਆ ਰਿਪਬਲਿਕਨ ਲੈਡ ਐਫਰਟਸ ਜਿਹੜੇ ਸਦਰਨ ਸਟੇਟਸ ਦੇ ਵਿੱਚ ਟੈਨੇਸੀ, ਲੂਜ਼ੀਆਨਾ, ਸਾਊਥ ਕੈਰੋਲੀਨਾ ਦੇ ਵਿੱਚ ਜੋ ਚੱਲ ਰਹੀਆਂ ਸੀਗੀਆਂ ਵੀ ਜਿਹੜੀ ਕੋਈ ਇੱਕ ਅੱਧੀ ਵੀ ਡੈਮੋਕ੍ਰੇਟ ਸੀਟ ਹੈਗੀ ਆ ਵੀ ਉਸ ਨੂੰ ਉਹਨਾਂ ਦੇ ਹੱਥੋਂ ਖੋਹ ਕੇ ਆਪਣੀ ਝੋਲੀ ਦੇ ਵਿੱਚ ਪਾਇਆ ਜਾਵੇ। ਜੋ ਇਸ ਟਾਈਮ ਮੁਲਕ ਭਰ ਦੇ ਵਿੱਚ ਇਹ ਜਿਹੜੀਆਂ ਸਟ੍ਰੈਟੇਜੀਜ਼ ਦੋਨੋਂ ਹੀ ਧਿਰਾਂ ਜਿਹੜੀਆਂ ਉਹ ਅਪਣਾ ਰਹੀਆਂ ਹੈਗੀਆਂ ਆ। ਤੇ ਹੁਣ ਅਗਲਾ ਸਟੈਪ ਇਹ ਕਰ ਦਿੱਤਾ ਵੀ ਅਦਾਲਤ ਨੇ ਕਿਹਾ ਵੀ 2024 ਦਾ ਜਿਹੜੀਆਂ ਕਾਂਗਰੈਸ਼ਨਲ ਡਿਸਟ੍ਰਿਕਟਸ ਆ ਇਹ ਆਉਂਦੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਹੀ ਵਰਤੋਂ ਜਿਹੜੀ ਉਹ ਕੀਤੀ ਜਿਹੜੀ ਉਹ ਜਾਵੇ। ਪਰ ਹੁਣ ਇਹੀ ਹੋਊਗਾ ਵੀ ਐਲਾਬਾਮਾ ਵਾਲੇ ਇਹ ਅਪੀਲ ਅਗਲੀ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਿਹੜੇ ਉਹ ਜਾ ਸਕਦੇ ਆ। ਸੋ ਇਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦੇ ਵਿੱਚ ਹੀ ਇਹ ਪੁਰਾਣੇ ਮੈਪ ਨੂੰ ਮੁੜ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਉੱਥੋਂ ਦੇ ਜਿਹੜੇ ਫੈਡਰਲ ਅਪੀਲ ਕੋਰਟ ਆ ਉਹਨਾਂ ਨੇ ਰੱਦ ਕਰ ਦਿੱਤਾ ਸੀਗਾ ਤੇ ਹੁਣ ਲੱਗਦਾ ਵੀ ਇੱਕ ਵਾਰੀ ਫੇਰ ਸੁਪਰੀਮ ਕੋਰਟ ਤੇ ਮੋਹਰੇ ਜਿਹੜਾ ਉਹ ਜਾਇਆ ਜਾਵੇਗਾ। ਜੀ ਬਿਲਕੁਲ, ਇਹ ਹੁਣ ਬਹੁਤ ਸਟੇਟਾਂ ਦੇ ਵਿੱਚ ਜਿਹੜਾ ਰੌਲਾ ਪੈ ਰਿਹਾ ਹੈਗਾ ਆ, ਜਿਹੜੇ ਮੈਪਸ ਚੇਂਜ ਹੋਏ ਆ ਉਹਨਾਂ ਨੂੰ ਲੈ ਕੇ। ਕਈ ਜਗ੍ਹਾ ਤਾਂ ਬਿਨਾਂ ਵੋਟਾਂ ਤੋਂ ਹੀ ਹੋ ਗਿਆ ਕਈ ਸਟੇਟਾਂ 'ਚ, ਤੇ ਉੱਥੇ ਕੋਈ ਰੌਲਾ ਨਹੀਂ ਪੈ ਰਿਹਾ। ਜਿੱਥੇ ਵੋਟਾਂ ਨਾ ਹੋਏ ਆ ਉੱਥੇ ਜਿਹੜਾ ਆ ਉਹ ਕਾਫੀ ਰੌਲਾ ਪਾ ਰਿਹਾ, ਉੱਥੇ ਅਦਾਲਤਾਂ ਨੇ ਰੋਕ ਦਿੱਤਾ ਹੈ। ਜੀ ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਵਾਲਿਆਂ ਨੇ ਮਾਰਕੋ ਰੂਬੀਓ ਨੂੰ ਇਹ ਕਿਹਾ ਵੀ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਕਹਿ ਦਿਓ ਵੀ ਕੀ ਜਾਣੀ ਕਿ ਯੂਕਰੇਨ ਦੇ ਵਿੱਚੋਂ
ਉਹ ਨਿਕਲ ਜਾਣ, ਕਿਉਂਕਿ ਅਸੀਂ ਬਹੁਤ ਵੱਡਾ ਇੱਕ ਸਿਸਟੇਮੈਟਿਕ ਸਟ੍ਰਾਈਕ ਯੂਕਰੇਨ ਦੀ ਕੈਪੀਟਲ ਦੇ ਉੱਤੇ ਕਰਨ ਜਾ ਰਹੇ ਹੈਗੇ ਆ। ਸੋ ਅੱਜ ਉਹਨਾਂ ਨੇ ਵਾਰਨਿੰਗ ਦਿੱਤੀ ਆ ਰਸ਼ੀਆ ਵਾਲਿਆਂ ਨੇ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਵੀ ਆਪਣੇ ਜਿਹੜੇ ਡਿਪਲੋਮੇਟਸ ਆ ਤੇ ਅਮਰੀਕਨ ਸਿਟੀਜ਼ਨਸ ਆ ਉਹ ਉੱਥੋਂ ਕੱਢ ਲਓ। ਫੋਰਨ ਮਿਨਿਸਟਰ ਸਰਜੀ ਲੈਵਰੋਵ ਉਹਨਾਂ ਨੇ ਕਿਹਾ ਆ ਵੀ ਜੋ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਪੀਸ ਡੀਲ ਸੀ ਉਹ ਆਲਮੋਸਟ ਡੈਡ ਹੀ ਹੈਗੀ ਆ ਤੇ ਅਸੀਂ ਫੇਰ ਐਕਟ ਕਰਨ ਜਾ ਰਹੇ ਹੈਗੇ ਆ। ਸੋ ਰਸ਼ੀਆ ਦੀ ਗਵਰਨਮੈਂਟ ਨੇ ਇਹ ਕਿਹਾ ਵੀ ਅਸੀਂ ਹੁਣ ਉੱਥੇ ਦੀ ਜਿਹੜੀ ਰਾਜਧਾਨੀ ਆ ਕੀਵ ਉਹਨੂੰ ਪੂਰੀ ਤਰ੍ਹਾਂ ਜਿਹੜਾ ਅਟੈਕ ਕਰਾਂਗੇ। ਆਫੀਸ਼ੀਅਲੀ ਕਹਿੰਦੇ ਵੀ ਅਸੀਂ ਵਾਸ਼ਿੰਗਟਨ ਨੂੰ ਇਨਫੋਰਮ ਕਰ ਦਿੱਤਾ ਆ ਤੇ ਅਸੀਂ ਸਿਸਟੇਮੈਟਿਕ ਤੇ ਕੰਸਿਸਟੈਂਟ ਸਟ੍ਰਾਈਕ ਜਿਹੜੀ ਆ ਯੂਕਰੇਨ ਦੀ ਜਿਹੜੀ ਮਿਲਟਰੀ ਦੀਆਂ ਫੈਸਿਲਿਟੀਜ਼ ਆ ਉਹਨਾਂ ਦੇ ਅਗੇਂਸਟ ਕਰਨ ਜਾ ਰਹੇ ਹੈਗੇ ਆ। ਸੋ ਯੂਕਰੇਨ ਦੀ ਗਵਰਨਮੈਂਟ ਨੇ ਇਹਦੇ ਸੰਬੰਧ ਦੇ ਵਿੱਚ ਹਜੇ ਕੋਈ ਜਿਹੜਾ ਜਵਾਬ ਆ ਆਪਣਾ ਨਹੀਂ ਦਿੱਤਾ ਹੈਗਾ, ਪਰ ਰਸ਼ੀਆ ਦੀ ਗਵਰਨਮੈਂਟ ਜਿਹੜੀ ਆ ਉਹ ਲੱਗਦਾ ਆ ਵੀ ਇੱਕ ਤਰ੍ਹਾਂ ਨਾਲ ਲਾਰਜ ਸਕੇਲ ਅਟੈਕ ਆ ਉਹ ਯੂਕਰੇਨ ਦੇ ਉੱਪਰ ਕਰਨ ਜਾ ਰਹੀ ਹੈਗੀ ਆ। ਜੀ ਰੋਇਟਰਸ ਹਰਜੋਤ ਸਿੰਘ ਜੀ ਰਿਪੋਰਟ ਕਰ ਰਿਹਾ ਵੀ ਭਾਰਤ ਦਾ ਜਿਹੜਾ ਰੁਪਈਆ ਆ ਉਹ ਇੱਕ ਵਾਰੀ ਫੇਰ ਥੱਲੇ ਵੱਲ ਨੂੰ ਗਿਆ ਹੈਗਾ ਆ। ਕਹਿੰਦੇ ਵੀ ਪਿਛਲੇ 2-3 ਦਿਨ ਥੋੜਾ ਜਿਹਾ ਇਸਨੇ ਜਿਹੜਾ ਉਹ ਵਾਪਸ ਤਾਂ ਨੂੰ ਜਿਹੜਾ ਉਹ ਆਇਆ ਸੀਗਾ, ਪਰ US ਇਰਾਨ ਦੀ ਜਿਹੜੀ ਪੀਸ ਡੀਲ ਦੇ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਉਹਦਾ ਰੀਬਾਊਂਡ ਕੀਤੀਆਂ ਆ, ਪਰ ਉਸ ਦੇ ਬਾਵਜੂਦ ਭਾਰਤੀ ਰੁਪਈਆ ਫਿਰ ਜਿਹੜਾ ਉਹ ਹੋਰ ਡਿੱਗ ਗਿਆ ਹੈ। ਇਸ ਟਾਈਮ 95-96 ਦੇ ਦਰਮਿਆਨ ਜਿਹੜਾ ਉਹ ਡਾਲਰ ਦੇ ਮੁਕਾਬਲੇ ਚੱਲ ਰਿਹਾ ਹੈਗਾ ਆ। ਏਸ਼ੀਅਨ ਕਰੰਸੀਜ਼ ਕਹਿੰਦੇ ਵੀ ਓਵਰਆਲ ਹੀ ਜਿਹੜੀਆਂ ਉਹ ਵੀਕ ਚੱਲ ਰਹੀਆਂ ਹੈਗੀਆਂ ਆ। ਇੰਡੋਨੇਸ਼ੀਆ ਦਾ ਰੁਪਈਆ ਤੇ ਫਿਲੀਪੀਨ ਦਾ ਜਿਹੜਾ ਪੈਸੋ ਆ ਉਹ ਵੀ ਅੱਧਾ % ਤੱਕ ਜਿਹੜਾ ਉਹ ਡਿੱਗ ਜਿਹੜਾ ਹੋ ਚੁੱਕਾ ਹੈਗਾ ਆ। ਸੋ ਬ੍ਰੈਂਟ ਕਰੂਡ ਫਿਊਚਰ ਅੱਜ 3% ਵੱਧ ਗਿਆ ਤੇ ਹੁਣ ਫਿਰ $100 ਦੇ ਨਜ਼ਦੀਕ ਜਿਹੜਾ ਬ੍ਰੈਂਟ ਕਰੂਡ ਦਾ ਜਿਹੜਾ ਉਹ ਪ੍ਰਾਈਸ ਪਹੁੰਚ ਗਿਆ। ਕਾਰਨ ਉਹੀ ਆ ਵੀ ਅਮਰੀਕਾ ਦੇ ਦੁਆਰਾ ਫਿਰ ਹਮਲੇ ਇਸ ਦੇ ਉੱਤੇ ਇਰਾਨ ਦੇ ਉੱਤੇ ਜਿਹੜੇ ਉਹ ਸ਼ੁਰੂ ਕੀਤੇ ਜਿਹੜੇ ਹੋ ਗਏ ਹੈਗੇ ਆ। ਸੋ ਪਰ ਭਾਰਤ ਦਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਰੁਪਈਆ ਆ ਉਹ ਲਗਾਤਾਰ ਥੱਲੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ। ਇੰਡੀਅਨ ਜਿਹੜੀਆਂ ਐਕੁਇਟੀਜ਼ ਆ ਤੇ ਬੌਂਡ ਦੀਆਂ ਜਿਹੜੀਆਂ ਯੀਲਡਸ ਆ ਉਹ ਬੌਂਡ ਦੀ ਯੀਲਡ ਜਿਹੜੀ ਉਹ ਵੱਧ ਗਈ, ਐਕੁਇਟੀਜ਼ ਜਿਹੜੀਆਂ ਉਹ ਘਟ ਗਈਆਂ। ਇਨਵੈਸਟਰਸ ਨੇ ਕਹਿੰਦੇ ਵੀ ਹੁਣ ਜਿਹੜੀਆਂ ਨਵੀਆਂ ਸਟ੍ਰਾਈਕਸ ਹੋਈਆਂ ਆ ਉਸ ਤੋਂ ਲੈ ਕੇ ਜਿਹੜਾ ਇਹ ਆਪਣੀ ਇਨਵੈਸਟਮੈਂਟ ਆ ਇੱਕ ਪਾਸੋਂ ਚੱਕ ਕੇ ਦੂਜੇ ਪਾਸੇ ਮੂਵ ਕਰਨ ਵੱਲ ਨੂੰ ਜਿਹੜਾ ਆ ਉਹ ਕੀਤਾ ਆ। ਭਾਰਤ ਦਾ ਜਿਹੜਾ 10 ਈਅਰ ਬੌਂਡ ਆ ਉਹ 7% ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਪਹੁੰਚ ਜਿਹੜਾ ਹੋ ਚੁੱਕਾ ਹੈਗਾ ਆ। ਪਰ ਕਹਿੰਦੇ ਵੀ ਇਸ ਟਾਈਮ RBI ਕੋਸ਼ਿਸ਼ ਕਰ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਡਾਲਰ ਇਨਫਲੋਜ਼ ਆ ਉਹਨਾਂ ਨੂੰ ਸ਼ੋਰ ਅਪ ਕੀਤਾ ਜਿਹੜਾ ਹੋ ਜਾਵੇ। ਭਾਰਤ ਦੇ ਵਿੱਚ ਤੁਸੀਂ ਦੇਖ ਲਓ ਵੀ ਰੁਪਈਏ ਦੀ ਇੰਨੀ ਪਤਲੀ ਜਿਹੜੀ ਹਾਲਤ ਆ ਅਜੇ ਤੱਕ ਕਦੀ ਵੀ ਜਿਹੜੇ ਇਤਿਹਾਸ ਦੇ ਵਿੱਚ ਇੰਡੀਅਨ ਇਤਿਹਾਸ ਦੇ ਵਿੱਚ ਇੰਨੀ ਮਾੜੀ ਜਿਹੜੀ ਵੈਲਿਊ ਆ ਉਹ ਕਦੀ ਵੀ ਇੰਡੀਅਨ ਰੁਪਈਏ ਦੀ ਜਿਹੜੀ ਉਹ ਨਹੀਂ ਸੀ ਹੋਈ। ਜਿਸੇ ਕਰਕੇ ਮੋਦੀ ਨੂੰ ਬਾਰ-ਬਾਰ ਇਦਾਂ ਦੀਆਂ ਗੱਲਾਂ ਸੋਨਾ ਨਾ ਖਰੀਦੋ, ਤੇਲ ਘੱਟ ਪਾਓ, ਆਰਗੈਨਿਕ ਖਾਦਾਂ ਦੇ ਉੱਤੇ ਜਿਹੜਾ ਉਹ ਫੋਕਸ ਕਰੋ, ਵੀ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਆ ਉਹ ਚੀਜ਼ ਜਿਹੜੀਆਂ ਉਹ ਕਹਿ ਰਹੇ ਹੈਗੇ ਆ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇੰਡੀਅਨ ਕਰੰਸੀ ਬਹੁਤ ਜ਼ਿਆਦਾ ਡੀਵੈਲਿਊ ਹੋ ਚੁੱਕੀ ਹੈ। ਜੀ ਦੂਸਰੇ ਪਾਸੇ ਜਿਹੜਾ ਪਾਕਿਸਤਾਨ ਆ ਉਹਦੇ ਦੋਨੇ ਹੱਥ ਲੱਡੂ ਆ। ਇੱਕ ਪਾਸੇ ਅਮਰੀਕਾ ਦੀ ਪੂਰੀ ਆਸ਼ੀਰਵਾਦ ਆ ਕਿ ਦੇਖੋ ਜੀ ਸਾਡਾ ਇਹ ਪੀਸਫੁਲ ਡੀਲ ਬਣਾ ਰਿਹਾ ਇਰਾਨ ਦੇ ਨਾਲ, ਤੇ ਦੂਸਰੇ ਪਾਸੇ ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਆ ਉਹ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਜਾ ਕੇ ਆਏ ਆ ਤੇ ਚਾਈਨਾ ਦੇ ਨਾਲ ਉਹ ਕਹਿੰਦੇ ਭਈ ਇਕਨੋਮਿਕ ਕੋਰੀਡੋਰ ਜਿਹੜਾ ਆ ਉਹ ਰੀਵੈਂਪ ਕਰਨ ਜਾ ਰਹੇ ਆ। ਸੋ ਕਾਫੀ ਜ਼ਿਆਦਾ ਜਿਹੜੀ ਆ ਚਾਈਨਾ ਦੇ ਨਾਲ ਆਪਣਾ ਬਿਜ਼ਨਸ ਵਧਾਉਣਗੇ। ਕਹਿੰਦੇ ਵੀ ਇੱਕ ਜੁਆਇੰਟ ਜੋ ਇਕਨੋਮਿਕ ਕੋਰੀਡੋਰ ਆ ਉਹ ਚਾਈਨਾ ਤੇ ਪਾਕਿਸਤਾਨ ਐਸਟੈਬਲਿਸ਼ ਕਰਨ ਜਾ ਰਹੇ ਹੈਗੇ ਆ। ਇਹ ਰੋਇਟਰਸ ਜੋ ਰਿਪੋਰਟ ਕਰ ਰਿਹਾ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਵੀ ਜਾ ਕੇ ਆਏ ਆ। ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਹੀਂ ਪਹੁੰਚੇ ਸੀ, ਉਹ ਤੋਂ ਬਾਅਦ ਰਸ਼ੀਆ ਦੇ ਪ੍ਰੈਜ਼ੀਡੈਂਟ, ਫਿਰ ਇਰਾਨ ਦੇ ਤੇ ਫਿਰ ਇੰਡੀਆ ਦੇ, ਫਿਰ ਪਾਕਿਸਤਾਨ ਦੇ ਜਿਹੜੇ ਹੈਗੇ ਆ ਪ੍ਰਾਈਮ ਮਿਨਿਸਟਰ ਉਹ ਵੀ ਪਹੁੰਚੇ ਆ। ਸੋ ਹੁਣ ਪਾਕਿਸਤਾਨ ਵਾਲੇ ਕਹਿੰਦੇ ਵੀ ਚਾਈਨਾ ਨਾਲ ਰਲ ਕੇ ਅਸੀਂ ਜਿਹੜਾ ਚੰਗਾ ਤਕੜਾ ਬਿਜ਼ਨਸ ਆ ਉਹ ਕਰਨ ਜਾ ਰਹੇ ਆ ਤੇ ਬਿਜ਼ਨਸ ਕੋਰੀਡੋਰ ਬਣਾਉਣ ਜਾ ਰਹੇ ਹੈਗੇ। ਇਹਦੇ ਤੇ ਹੁਣ ਅਮਰੀਕਾ ਦੇਖੋ ਕਿਸ ਤਰੀਕੇ ਦਾ ਐਂਗਲ ਜਿਹੜਾ ਹਰਜੋਤ ਸਿੰਘ ਜੀ ਰੱਖੂਗਾ, ਕੀ ਜਿਹੜਾ ਉਹ ਦੇਖਦਾ ਆ।
ਦੋ ਬੇੜੀਆਂ ਦਾ ਸਵਾਰ ਤਾਂ ਪਾਰ ਤਾਂ ਨਹੀਂ ਹੁੰਦਾ, ਸੇਮ ਜਿੱਦਾਂ ਭਾਰਤ ਵਾਲੇ ਕਰਦੇ ਰਹੇ ਕਿ ਪਾਕਿਸਤਾਨ ਵਾਲੇ ਪਾਰ ਹੋ ਜਾਣਗੇ, ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਉਦੋਂ ਨਾਰਥ ਕੋਰੀਆ ਨੇ ਇੱਕ ਨਵੀਂ ਪਲਾਸਟਿਕ ਮਿਜ਼ਾਈਲ ਆ ਉਹ ਲਾਂਚ ਜਿਹੜੀ ਉਹ ਕੀਤੀ ਆ, ਕਹਿੰਦੇ ਵੀ ਸੀ ਦੇ ਉੱਤੇ ਆਪਣੀ ਜਿਹੜੀ ਤਾਕਤ ਆ ਉਸ ਦੀ ਸ਼ਕਤੀ ਪ੍ਰਦਰਸ਼ਨ ਕਰਦੇ ਜਿਹੜੇ ਉਹ ਹੋਏ। ਸਾਊਥ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਨਾਰਥ ਕੋਰੀਆ ਦੇ ਦੁਆਰਾ ਕਈ ਜਿਹੜੇ ਪ੍ਰੋਜੈਕਟਾਈਲ ਆ ਉਹ ਲਾਂਚ ਕੀਤੇ ਗਏ ਹੈਗੇ ਆ, ਤੇ ਉਹਨਾਂ ਦੇ ਵਿੱਚ ਇੱਕ ਬਲਾਸਟਿੰਗ ਮਿਜ਼ਾਈਲ ਤੇ ਹੋਰ ਜਿਹੜੀਆਂ ਵੈਪਨਸ ਆ ਉਹ ਸਮੁੰਦਰ ਵੱਲ ਨੂੰ ਟੈਸਟਿੰਗ ਦੇ ਲਈ ਉਹਨਾਂ ਨੇ ਘੱਲੀਆਂ ਜਿਹੜੀਆਂ ਹੈਗੀਆਂ, ਸੁੱਟੀਆਂ ਜਿਹੜੀਆਂ ਉਹ ਹੈਗੀਆਂ ਆ। ਸੋ ਨਾਰਥ ਕੋਰੀਆ ਨੇ ਕੁਝ ਸਮਾਂ ਪਹਿਲਾਂ ਆਪਣੇ ਜਿਹੜੇ ਸੰਵਿਧਾਨ ਦੇ ਵਿੱਚ ਇਹ ਸੋਧ ਕਰ ਦਿੱਤੀ ਸੀਗੀ ਵੀ ਜੇ ਕੋਈ ਉਹਨਾਂ ਦੇ ਲੀਡਰ ਨੂੰ, ਕਿਮ ਜੋਂਗ ਉਨ ਨੂੰ, ਜਿਹੜਾ ਵੀ ਕੋਈ ਲੀਡਰ ਹੋਊਗਾ ਉਸ ਨੂੰ ਕੋਈ ਮਾਰਦਾ ਹੈ, ਅਸੈਸੀਨੇਟ ਕਰਦਾ ਆ, ਤੇ ਅਸੈਸੀਨੇਟ ਕਰਨ ਵਾਲੇ ਮੁਲਕ ਦੇ ਉਲਟ ਆਟੋਮੈਟਿਕ ਜਿਹੜੀ ਨਿਊਕਲੀਅਰ ਜਿਹੜੀ ਮਿਜ਼ਾਈਲ ਆ ਜਾਂ ਨਿਊਕਲੀਅਰ ਹਮਲਾ ਜਿਹੜਾ ਉਹ ਕਰ ਦਿੱਤਾ ਜਿਹੜਾ ਉਹ ਜਾਵੇਗਾ। ਸੋ ਨਾਰਥ ਕੋਰੀਆ ਲਗਾਤਾਰ ਆਪਣੀਆਂ ਮਿਜ਼ਾਈਲਸ, ਨਿਊਕਲੀਅਰ ਕੈਪੇਬਿਲਿਟੀਜ਼ ਆ ਉਹਨਾਂ ਨੂੰ ਦਿਖਾਉਂਦਾ ਹੀ ਜਿਹੜਾ ਉਹ ਜਾ ਰਿਹਾ ਹੈਗਾ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਆਪਾਂ ਰਾਜਕਨਵੀਰ ਸਿੰਘ ਜੀ ਅੱਜ ਥੋੜਾ ਹੈਲਥ ਇੰਸ਼ੋਰੈਂਸ ਬਾਰੇ ਗੱਲਬਾਤ ਕਰਦੇ ਹਾਂ। ਤੇ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਦੱਸਦਾ ਜਾਵਾਂ ਕਿ ਸਾਡਾ ਜਿਹੜਾ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਹੈਗਾ ਆ, ਤੇ ਆਪਾਂ 1992 ਤੋਂ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ ਆ, ਤੇ ਸਾਡੇ 2 ਆਫਿਸ ਆ, ਇੱਕ ਸੈਨੋਜ਼ੇ ਦੇ ਵਿੱਚ, ਇੱਕ ਫ੍ਰਿਜ਼ਨੋ ਦੇ ਵਿੱਚ। ਸੋ ਅੱਜ ਆਪਾਂ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਗੱਲਬਾਤ ਕਰਾਂਗੇ। ਪਿਛਲੇ ਕੁਝ ਹਫ਼ਤਿਆਂ ਤੋਂ ਸਾਡੇ ਆਫਿਸ ਵੀ ਬਹੁਤ ਜ਼ਿਆਦਾ ਕਾਲਸ ਆ ਰਹੀਆਂ। ਕੈਲੀਫੋਰਨੀਆ ਦੇ ਵਿੱਚ ਜਿਹੜੀ ਕਾਉਂਟੀਜ਼ ਆ, ਜਿਨ੍ਹਾਂ ਦੇ ਕੋਲ ਕਾਉਂਟੀ ਦਾ ਮੈਡੀਕਲ ਸੀ, ਫ੍ਰੀ ਵਾਲਾ ਮੈਡੀਕਲ ਆ, ਉਹ ਬਹੁਤ ਲੋਕਾਂ ਦਾ ਕੈਂਸਲ ਹੋ ਰਿਹਾ। ਕੀ ਕਾਰਨ ਦੱਸ ਰਹੇ ਜੀ? ਸੋ ਪਿਛਲੇ 4-5 ਸਾਲ ਜੋ ਕਿਉਂਕਿ ਕੈਲੀਫੋਰਨੀਆ ਜਿਹੜਾ ਹੈਲਥ ਸਰਵਿਸ ਡਿਪਾਰਟਮੈਂਟ ਸੀਆਂ ਵੱਖ-ਵੱਖ ਕਾਉਂਟੀ ਦੀਆਂ, ਉਹਨਾਂ ਨੇ ਕਿਸੇ ਦੇ ਕੋਈ ਨਾ ਤਾਂ ਇਨਕਮ ਚੈੱਕ ਕੀਤੀ, ਨਾ ਹੀ ਉਹਨਾਂ ਦੀਆਂ ਬੈਂਕ ਸਟੇਟਮੈਂਟਾਂ, ਕੁਛ ਇੱਦਾਂ ਦਾ ਨਹੀਂ ਕੀਤਾ। ਪਰ ਹੁਣ ਜਦੋਂ ਫੈਡਰਲ ਗਵਰਨਮੈਂਟ ਨੇ ਕਾਫੀ ਜ਼ਿਆਦਾ ਜਿਹੜਾ ਟਾਈਟ ਕਰ ਦਿੱਤਾ, ਮਨੀ ਵੀ ਹੋਲਡ ਕੀਤਾ ਗਿਆ ਆ, ਮੈਡੀਕੇਅਰ ਨੂੰ ਲੈ ਕੇ ਵੀ ਮੈਡੀਕੇਅਰ ਫਰਾਡ ਹੋ ਰਹੇ ਆ, ਤੇ ਇਸੇ ਤਰ੍ਹਾਂ ਵੀ ਇਲੀਗਲ ਲੋਕਾਂ ਨੂੰ ਹੈਲਥ ਇੰਸ਼ੋਰੈਂਸ ਦਿੱਤੀ ਗਈ ਸੀ ਕੈਲੀਫੋਰਨੀਆ 'ਚ, ਉਹ ਇਸ਼ੂ ਵੱਡਾ ਬਣਿਆ ਫੈਡਰਲ ਲੈਵਲ ਤੇ। ਸੋ ਹੁਣ ਜਿਹੜੀ ਜਿਨ੍ਹਾਂ ਲੋਕਾਂ ਦੇ ਕੋਲ ਫ੍ਰੀ ਵਾਲਾ ਮੈਡੀਕਲ ਸੀ, ਕਾਉਂਟੀ ਦਾ ਮੈਡੀਕਲ ਸੀ, ਉਹ ਹਰ ਇੱਕ ਨੂੰ ਚਿੱਠੀ ਆ ਰਹੀ ਆ ਵੀ ਆਪਣੀਆਂ ਬੈਂਕ ਸਟੇਟਮੈਂਟਾਂ ਦਿਓ, ਅਸੀਂ ਵੈਰੀਫਾਈ ਕਰਨਾ। ਜੇ ਹਸਬੈਂਡ ਵਾਈਫ ਦੇ $2200 ਤੋਂ ਵੱਧ ਆ ਬੈਂਕ 'ਚ, ਉਹਨਾਂ ਦਾ ਮੈਡੀਕਲ ਕੱਟ ਹੋ ਜਾਂਦਾ ਆ। ਜੇ ਤੁਹਾਡੀ ਇਨਕਮ 2 ਜਾਣਿਆਂ ਦੀ 24-25 ਹਜ਼ਾਰ ਤੋਂ ਵੱਧ ਹੈਗੀ ਆ ਤਾਂ ਮੈਡੀਕਲ ਕੱਟ ਹੋ ਜਾਂਦਾ, ਜੇ ਹਸਬੈਂਡ ਵਾਈਫ ਆ। ਤੇ ਇੱਦਾਂ ਹੀ ਜੇ ਬੱਚੇ ਆ ਤਾਂ ਥੋੜੇ ਹੋਰ ਉਹਦਾ ਜਿਹੜਾ ਗ੍ਰੋਸ ਇਨਕਮ ਹੈਗੀ ਆ। ਸੋ ਬਹੁਤ ਸਾਰੇ ਲੋਕਾਂ ਨੂੰ ਇਹ ਚਿੱਠੀਆਂ ਆ ਰਹੀਆਂ, ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ। ਪ੍ਰੋਬਲਮ ਕੀ ਆ ਵੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਇਹ ਨਹੀਂ ਵੀ ਤੁਸੀਂ ਜਦ ਮਰਜ਼ੀ ਲੈ ਸਕਦੇ ਹੈਗੇ ਆ। ਸੋ ਹੈਲਥ ਇੰਸ਼ੋਰੈਂਸ ਕੈਲੀਫੋਰਨੀਆ ਦੇ ਵਿੱਚ ਨਵੰਬਰ 1 ਤੋਂ ਲੈ ਕੇ ਜਨਵਰੀ 31 ਤੱਕ ਜਿਹੜੀ ਯੂਜ਼ਲੀ ਟਾਈਮ ਹੁੰਦਾ ਹੈਗਾ ਹਰ ਸਾਲ। ਉਹ ਤੋਂ ਬਾਅਦ ਜੇ ਕਿਤੇ ਐਮਰਜੈਂਸੀ ਮੰਨ ਲਓ ਪਈ, ਤੁਸੀਂ ਹੋਰ ਸਟੇਟ ਤੋਂ ਮੂਵ ਹੋ ਰਹੇ ਆ ਕੈਲੀਫੋਰਨੀਆ ਦੇ ਵਿੱਚ, ਪਰ ਉੱਥੇ ਤੁਹਾਡੀ ਇੰਸ਼ੋਰੈਂਸ ਸੀਗੀ, ਫੇਰ ਤੁਸੀਂ ਇੰਸ਼ੋਰੈਂਸ ਲੈ ਸਕਦੇ ਵਿਦਿਨ 30 ਡੇਜ਼। ਹੋਰ ਕੰਟਰੀ ਤੋਂ ਮੂਵ ਹੋ ਰਹੇ ਆ ਤਾਂ ਵੀ ਵਿਦਿਨ 30 ਡੇਜ਼ ਲੈ ਸਕਦੇ ਹੈਗੇ ਆ। ਤੇ ਜਾਂ ਤੁਹਾਡੀ ਜਿਹੜੀ ਕੰਮ ਤੋਂ ਤੁਹਾਡੀ ਜਿਹੜੀ ਲੇ ਆਫ ਹੋ ਗਈ ਆ, ਵਿਦਿਨ 30 ਡੇਜ਼ ਲੈ ਸਕਦੇ। ਇੱਦਾਂ ਹੀ ਤੁਹਾਡਾ ਮੈਡੀਕਲ ਦਾ ਆ। ਸੋ ਜਦੋਂ ਮੈਡੀਕਲ ਕੈਂਸਲ ਹੁੰਦਾ ਆ, ਉਹ ਤੁਹਾਨੂੰ ਚਿੱਠੀ ਪਾਉਂਦੇ ਆ ਵੀ ਤੁਹਾਡਾ ਮੈਡੀਕਲ ਹੁਣ ਕੈਂਸਲ ਹੋ ਜਾਣਾ, ਤੁਸੀਂ ਕਵਰਡ ਕੈਲੀਫੋਰਨੀਆ ਲੈ ਸਕਦੇ ਹੋ, ਜਾਂ ਜੇ ਕੋਈ ਮੈਡੀਕੇਅਰ ਲਈ ਅਪਲਾਈ ਕਰਦਾ ਆ ਉਹ ਮੈਡੀਕੇਅਰ ਲੈ ਸਕਦਾ। ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਤੇ ਉਹ ਦਿਨ ਟੱਪ ਜਾਂਦੇ ਤੇ ਫਿਰ ਤੁਹਾਨੂੰ ਹੈਲਥ ਇੰਸ਼ੋਰੈਂਸ ਨਹੀਂ ਮਿਲਦੀ। ਰੱਬ ਨਾ ਕਰੇ ਕਿਸੇ ਨੂੰ ਹਸਪਤਾਲ ਜਾਣਾ ਪੈ ਜਾਏ, ਤੇ ਅੱਜ ਕੱਲ ਜਿਹੜਾ ਹਸਪੀਟਲ ਆ ਬਹੁਤ ਮਹਿੰਗਾ ਆ। ਕਿਤੇ ਹਫ਼ਤਾ ਕੁ ਰਹਿ ਜਾਓ ਤੇ ਉਹ ਮਿਲੀਅਨਾਂ ਦੇ ਹਿਸਾਬ ਨਾਲ ਜਿਹੜੇ ਬਿੱਲ ਆ ਬਣਾ ਦਿੰਦੇ, ਤਾਂ ਫਿਰ ਉਹ ਬੰਦੇ ਨੂੰ ਬੈਂਕਰਪਸੀ ਫਾਈਲ ਕਰਨੀ ਪੈਂਦੀ ਆ, ਤੇ ਤੁਹਾਡਾ ਰੈਕਡ ਜਿਹੜਾ ਆ ਉਹ ਸਾਰਾ ਖਰਾਬ ਹੋ ਜਾਂਦਾ ਹੈਗਾ। ਸੋ ਇੱਕ ਤਾਂ ਮੇਕ ਸ਼ੋਰ ਕਰੋ ਜਿੰਨੀ ਵੀ ਜਿਹਦੇ ਕੋਲ ਵੀ ਹੈਲਥ ਇੰਸ਼ੋਰੈਂਸ, ਚਾਹੇ ਫ੍ਰੀ ਵਾਲੀ ਆ, ਚਾਹੇ ਕਵਰਡ ਕੈਲੀਫੋਰਨੀਆ, ਚਾਹੇ ਮੈਡੀਕੇਅਰ ਆ, 2-3 ਮਹੀਨੇ ਬਾਅਦ ਚੈੱਕ ਜ਼ਰੂਰ ਕਰ ਲਿਆ ਕਰੋ ਕਾਲ ਕਰਕੇ ਵੀ ਐਵਰੀਥਿੰਗ ਓਕੇ ਆ। ਬਹੁਤ ਵਾਰ ਜਿਹੜੇ ਲੋਕ ਆ ਉਹ ਕਾਲ ਕਰਦੇ ਆ ਕਸਟਮਰ, ਤੇ ਭਈ ਜੀ ਸਾਡੀ ਤਾਂ ਆਟੋਮੈਟਿਕ ਪੇਮੈਂਟ ਲਾਈ ਸੀ, ਸਾਨੂੰ ਤਾਂ ਪਤਾ ਨਹੀਂ ਕਿੱਦਾਂ ਕੈਂਸਲ ਹੋ ਗਈ। ਭਈ ਆਟੋਮੈਟਿਕ ਪੇਮੈਂਟ ਲਾਈ ਸੀ, ਪਰ ਕ੍ਰੈਡਿਟ ਕਾਰਡ ਵੀ ਤੁਹਾਡਾ ਐਕਸਪਾਇਰ ਹੋ ਜਾਂਦਾ, ਠੀਕ ਹੈ ਕਿ ਨਹੀਂ? ਹਰ 4 ਸਾਲ ਬਾਅਦ ਤੁਹਾਡਾ ਕ੍ਰੈਡਿਟ ਕਾਰਡ ਜਿਹੜਾ ਐਕਸਪਾਇਰ ਹੋ ਜਾਂਦਾ, ਨਵਾਂ ਕ੍ਰੈਡਿਟ ਕਾਰਡ ਜਿਹੜਾ ਉਹ ਅਪਡੇਟ ਕਰਨਾ ਹੁੰਦਾ। ਕਈ ਵਾਰੀ ਬੰਦਾ ਬੈਂਕ ਚੇਂਜ ਕਰ ਲੈਂਦਾ, ਕਈ ਵਾਰੀ ਹੋ ਸਕਦਾ ਬੈਂਕ 'ਚ ਬੰਦੇ ਦੇ ਪੈਸੇ ਘਟ ਗਏ ਤੇ ਉਹ ਪੈਸੇ ਨਹੀਂ ਨਿਕਲੇ ਹੈਗੇ। ਮੁੜ ਕੇ ਆਪਣੀ ਜਿਹੜੀ ਪੰਜਾਬੀ ਆ ਬਹੁਤਿਆਂ ਦੀ ਆਦਤ ਇਹੀ ਆ ਵੀ ਆਪਾਂ ਚਿੱਠੀਆਂ ਨਹੀਂ ਖੋਲਦੇ,
ਤੇ ਜਦੋਂ ਫਿਰ ਡਾਕਟਰ ਦੇ ਜਾ ਕੇ ਬੈਠਦੇ ਆ ਜਾਂ ਦਵਾਈ ਲੈਣ ਜਾਂਦੇ ਆ, ਉੱਥੇ ਪਤਾ ਲੱਗਦਾ ਵੀ ਸਾਡੀ ਤਾਂ ਇੰਸ਼ੋਰੈਂਸ ਨਹੀਂ। ਫਿਰ ਸਾਰੇ ਤੜਫਦੇ ਆ, ਫਿਰ ਕਹਿੰਦੇ ਵੀ ਸਾਡੀ ਕਿਸੇ ਤਰ੍ਹਾਂ ਕਰੋ, ਉਹ ਓਦਾਂ ਹੁੰਦੀ ਨਹੀਂ। ਸੋ ਧਿਆਨ ਰੱਖੋ, ਇੱਕ ਤਾਂ ਇਹ ਆ ਵੀ ਜਿੰਨਿਆਂ ਨੂੰ ਵੀ ਚਿੱਠੀਆਂ ਆ ਰਹੀਆਂ ਧਿਆਨ ਰੱਖੋ, ਤੁਸੀਂ 30 ਦਿਨਾਂ ਦੇ ਵਿੱਚ ਜਿਹੜੀ ਆ ਉਹ ਕਵਰਡ ਕੈਲੀਫੋਰਨੀਆ ਲੈ ਸਕਦੇ ਆ, ਹੋਰ ਸਟੇਟ ਚੋਂ ਮੂਵ ਹੋਏ ਆ, ਹੋਰ ਕੰਟਰੀ ਚੋਂ ਮੂਵ ਹੋਏ ਆ, ਮੈਰਿਡ ਹੋ ਗਏ, ਸਿੰਗਲ ਸੀ, ਡਿਵੋਰਸ ਹੋ ਗਿਆ, ਕੋਈ ਵੀ ਜਿਹੜੀ ਇਨਕਮ ਵੱਧ ਗਈ ਆ, ਸੋ ਬਹੁਤ ਸਾਰੀਆਂ ਇਦਾਂ ਦੇ ਜਿਹੜੇ ਇਸ਼ੂਜ਼ ਹੁੰਦੇ ਆ। ਬਹੁਤ ਵਾਰ ਕੀ ਹੁੰਦਾ ਆ ਵੀ ਕਈ ਲੋਕ ਜਿਹੜੇ ਆ ਉਹ ਹੈਲਥ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹੈਗੇ ਆ, ਪਰ ਉਹ ਉਨੇ 2 ਮਹੀਨੇ ਕਰਦੇ ਆ, ਮੁੜ ਕੇ ਉਹ ਲੱਭਦੇ ਨਹੀਂ ਹੈਗੇ। ਜਾਂ ਕਈ ਵਾਰੀ ਜਿਹੜੇ ਟੈਕਸ ਭਰਦੇ ਆ, ਉਹ ਟੈਕਸ ਵਾਲੇ ਵੀ ਕਰਦੇ ਆ, ਉਹ ਮੁੜ ਕੇ ਟੈਕਸ ਸੀਜ਼ਨ ਖਤਮ ਹੋ ਗਿਆ ਫਿਰ ਵੀ ਉਹ ਲੱਭਦੇ ਨਹੀਂ ਹੈ। ਤੇ ਖਾਲਸਾ ਇੰਸ਼ੋਰੈਂਸ ਏਜੰਸੀ ਤੁਸੀਂ ਸਾਡੇ ਆਫਿਸ ਸਾਰਾ ਸਾਲ ਸਾਡਾ ਆਫਿਸ ਖੁੱਲਾ ਹੁੰਦਾ, ਤੇ ਸਾਡੇ ਆਫਿਸ 'ਚ 9-10 ਦੇ ਕਰੀਬ ਜਿਹੜੇ EMPLOYEES ਆ ਸਾਰੇ ਲਾਇਸੈਂਸਡ ਹੈਗੇ ਆ, ਤੁਹਾਨੂੰ ਪੂਰੀ ਇਨਫੋਰਮੇਸ਼ਨ ਉਹ ਦੇਣਗੇ। ਤੇ ਤੁਸੀਂ 6 ਦਿਨ ਮੰਡੇ ਟੂ ਸੈਚਰਡੇ ਜਿਹੜੇ ਸਾਡੇ ਆਫਿਸ ਕਾਲ ਕਰ ਸਕਦੇ ਹੋ, ਸਵੇਰ ਦੇ 9 ਵਜੇ ਤੋਂ ਲੈ ਕੇ 6 ਵਜੇ ਤਾਈਂ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408-272-2500 408-272-2500। ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਚਾਹੇ ਤੁਹਾਡੀ ਕੰਮ ਤੋਂ ਇੰਸ਼ੋਰੈਂਸ ਆ, ਚਾਹੇ ਤੁਸੀਂ ਕਵਰਡ ਕੈਲੀਫੋਰਨੀਆ ਥਰੂ ਆ, ਚਾਹੇ ਤੁਹਾਡਾ ਮੈਡੀਕਲ ਆ ਫ੍ਰੀ ਵਾਲਾ, ਚਾਹੇ ਮੈਡੀਕੇਡ ਆ, ਮੇਕ ਸ਼ੋਰ ਕਰ ਲਓ ਇੱਕ ਵਾਰੀ ਕਾਲ ਕਰਕੇ ਵੀ ਤੁਹਾਡਾ ਸਾਰਾ ਕੁਝ ਐਕਟਿਵ ਆ। ਇਦਾਂ ਨਾ ਹੋਵੇ ਵੀ ਜਦੋਂ ਕਿਤੇ ਤੁਹਾਨੂੰ ਜ਼ਰੂਰਤ ਪਈ ਉਹ ਤੁਸੀਂ ਚੈੱਕ ਕੀਤਾ ਤੇ ਉਹ ਕੈਂਸਲ ਆ, ਮੁੜ ਕੇ ਫਿਰ ਉਹ ਰੀਇਨਸਟੇਟ ਨਹੀਂ ਹੁੰਦੀ, ਕਿਉਂਕਿ 30 ਦਿਨ ਕੈਂਸਲ ਹੋਈ ਨੂੰ ਹੋ ਜਾਂਦੇ ਹੈਗੇ ਆ। ਇਸੇ ਤਰ੍ਹਾਂ ਲਾਈਫ ਇੰਸ਼ੋਰੈਂਸ ਨੂੰ ਮੈਂ ਕਰਨੀ ਆ ਵੀ ਕੋਈ ਵੀ ਜਿਹੜਾ ਬੰਦਾ ਆ ਅਮਰੀਕਾ ਦੇ ਵਿੱਚ ਰਹਿੰਦਾ, ਚਾਹੇ ਉਹ 30 ਦਿਨਾਂ ਦਾ ਬੱਚਾ ਆ, ਚਾਹੇ 70-80 ਸਾਲ ਦਾ ਬਜ਼ੁਰਗ ਆ, ਲਾਈਫ ਇੰਸ਼ੋਰੈਂਸ ਜ਼ਰੂਰ ਕਰਾਓ। ਸਾਡੇ ਤੋਂ ਚੈੱਕ ਕਰ ਲਓ, ਬਹੁਤ ਹੀ ਸਸਤੇ ਰੇਟ ਜਿਹੜਾ ਹਰ ਕੋਈ ਅਫੋਰਡ ਕਰ ਸਕਦਾ। ਸੋ ਆਪਾਂ ਉਸ ਹਿਸਾਬ ਦੇ ਨਾਲ ਨਹੀਂ ਪਈ ਆਪਣੇ ਲਾਲਚ ਨੂੰ ਕਮਿਸ਼ਨ ਬਣਾਉਣ ਲਈ ਕਿਸੇ ਨੂੰ ਕੈਸ਼ ਵੈਲਿਊ ਵਾਲੀ ਇੰਸ਼ੋਰੈਂਸ ਦੇ ਦਿਓ, ਉਹ ਬੰਦਾ ਅਫੋਰਡ ਨਾ ਕਰ ਸਕਦਾ ਹੋਵੇ, ਉਹਦਾ ਪ੍ਰੀਮੀਅਮ $500 ਕਰ ਦਿਓ। ਸੋ ਮੈਂ ਕਈਆਂ ਦੇ ਦੇਖਿਆ ਜਿਹੜੇ 25-26 ਸਾਲ ਦੇ ਆ, ਉਹ 25-25 30-30 ਡਾਲਰ ਦੀ ਜਿਹੜੀ $5 ਲੱਖ ਦੀ ਇੰਸ਼ੋਰੈਂਸ ਹੁੰਦੀ ਆ। ਸੋ ਇਹ ਇੰਨੀ ਸਸਤੀ, ਜੇ ਤੁਹਾਡਾ ਸਾਰਾ ਕੁਝ ਸਹੀ ਆ, ਕੋਈ ਹੈਲਥ ਇਸ਼ੂ ਨਹੀਂ, ਤੇ ਇਹ ਕਰਾਣੀ ਬਹੁਤ ਜ਼ਰੂਰੀ ਆ, ਕਿਉਂਕਿ ਨਹੀਂ ਤਾਂ ਆਪਾਂ ਦੇਖਦੇ ਆ ਮੁੜ ਕੇ ਫਿਰ ਗੋ ਫੰਡ ਮੀ ਕਈ ਕੁਝ ਇਕੱਠਾ ਹੁੰਦਾ ਹੈਗਾ ਆ, ਕਿਉਂਕਿ ਬੰਦੇ ਦਾ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਆ। ਇਹ ਸੇਫਟੀ ਆ ਇੱਕ ਤਰ੍ਹਾਂ ਦੇ ਨਾਲ, ਤੇ ਇਹ ਬਾਹਲੀ ਸਸਤੀ ਆ। ਜਿੱਦਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕੋਈ ਬੰਦਾ $30 ਜਾਂ $40 ਜਾਂ $35 ਵੀ ਨਹੀਂ ਮਹੀਨੇ ਦੇ ਅਫੋਰਡ ਕਰ ਸਕਦਾ। ਅੱਜ ਕੱਲ ਤਾਂ ਪੀਜ਼ਾ ਵੀ ਨਹੀਂ ਇੰਨੇ ਦਾ ਆਉਂਦਾ ਹੈਗਾ। ਸੋ ਇਹ ਜ਼ਰੂਰ ਆ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਤੋਂ ਕਰਾਓ, ਕਿਤੋਂ ਵੀ ਕਰਾਓ, ਪਰ ਜ਼ਰੂਰੀ ਆ ਲਾਈਫ ਇੰਸ਼ੋਰੈਂਸ ਹਰ ਇੱਕ ਦੇ ਲਈ ਬਹੁਤ ਜ਼ਰੂਰੀ ਹੈਗੀ ਆ। ਸੋ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਹੈਲਥ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਦੇ ਲਈ, ਕਮਰਸ਼ੀਅਲ ਦੇ ਲਈ, ਘਰਾਂ ਦੀ ਇੰਸ਼ੋਰੈਂਸ ਲਈ ਕੋਈ ਕੁਐਸਚਨ ਹੈਗਾ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408-272-2500 408-272-2500। ਜੀ ਬਿਲਕੁਲ। ਸੋ ਡੈਫੀਨੇਟਲੀ ਜਿਹੜੇ ਆ ਜੀ ਤੁਸੀਂ ਕਾਲ ਕਰਕੇ ਜਿਹੜਾ ਜੀ ਇਨਫੋਰਮੇਸ਼ਨ ਜਿਹੜੀ ਉਹ ਲਓ। ਕੋਈ ਸਵਾਲ ਆ, ਕੋਈ ਕਿੱਦਾਂ ਆ, ਕਈ ਤਰੀਕੇ ਦੀਆਂ ਜਿਹੜੀਆਂ ਕੰਪਲੀਕੇਸ਼ਨਸ ਆ ਉਹ ਇਸ ਦੇ ਨਾਲ ਜੁੜੀਆਂ ਹੁੰਦੀਆਂ। ਸੋ ਮਾਹਰਾਂ ਦੀ ਰਾਏ ਜਿਹੜੀ ਉਹ ਇਸ ਦੇ ਵਿੱਚ ਜ਼ਰੂਰ ਲਓ 408-272-2500 ਦੇ ਉੱਤੇ ਕਾਲ ਕਰਕੇ। ਤੇ ਬਹੁਤ ਧੰਨਵਾਦ ਹਰਜੋਤ ਸਿੰਘ ਜੀ, ਬੜੀ ਮਿਹਰਬਾਨੀ। ਤੇ ਪ੍ਰੋਗਰਾਮ ਦਾ ਸਮਾਂ ਵੀ ਹੁਣ ਇੱਥੇ ਹੀ ਸਮਾਪਤ ਆ। ਮਿਲਾਂਗੇ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।